ਵੀ ਅੱਜ ਇੱਕ ਪਾਸੇ ਤਾਂ ਜਿਹੜਾ ਮੋਦੀ ਹੈ ਉਹ ਕਹਿ ਰਿਹਾ ਹੈਗਾ ਕਿ ਆਪਾਂ ਈਸਾਈ ਭਾਈਚਾਰੇ ਨੂੰ ਮੁਬਾਰਕਾਂ ਦੇਣੀਆਂ ਨੇ, ਤੇ ਦੂਜੇ ਪਾਸੇ ਚਰਚ ਦੇ ਬਾਹਰ ਥਾਂ ਥਾਂ ਤੇ ਹਿੰਦੂ ਤਵੀਏ ਜਿਹੜੇ ਨੇ ਉਹ ਹਨੂਮਾਨ ਚਾਲੀਸਾ ਪੜ੍ਹ ਕੇ ਪੂਰਾ ਰੰਡੀ ਰੋਣਾ ਪਾ ਰਹੇ ਨੇ। ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਦੇਸ਼ ਵਿੱਚ ਬਾਂਦਰ ਬਥੇਰੇ ਸੀ, ਪਰ ਉਸ ਤਰ੍ਹਾਂ ਜਿਹੜਾ ਹੈਗਾ ਉਹ ਮੋਦੀ ਦੇ ਆਉਣ ਤੋਂ ਬਾਅਦ ਹੱਥ 'ਚ ਆਇਆ। ਗੰਗੂ ਜਿਹੜਾ ਉਹ ਗਦਾਰੀ ਕਰਨ ਤੋਂ ਬਾਅਦ ਵੀ ਅੱਜ ਇਹ ਕਹਿੰਦੇ ਆ ਜੀ ਗੰਗੂ ਤਾਂ ਹੋਇਆ ਹੀ ਨਹੀਂ। ਜਿਨ੍ਹਾਂ ਦੇ ਬਾਰੇ ਵਰਲਡ ਰਿਕਾਰਡ ਆ ਝੂਠ ਬੋਲਣ ਦਾ, ਜਿਨ੍ਹਾਂ ਦੇ ਇਸ਼ਟ ਪੈਗੰਬਰ ਜਿਹੜੇ ਦੇਵੀ ਪੁਰਸ਼ ਨੇ ਉਹ ਪੈਰ ਪੈਰ ਤੇ ਝੂਠ ਬੋਲਦੇ ਆ, ਉਹ ਅੱਜ ਮੱਤਾਂ ਦਿੰਦੇ ਫਿਰਦੇ ਆ ਗੁਰੂ ਦੇ ਸਿੱਖਾਂ ਨੂੰ ਵੀ ਤੁਸੀਂ ਤਾਂ ਜੀ ਝੂਠ ਬੋਲਦੇ ਹੋ। ਸਾਰੀ ਦੁਨੀਆ ਨੂੰ ਪਤਾ ਵੀ ਅੱਜ ਕੱਲ੍ਹ ਇਹਦੀ ਪੂਰੀ ਤੂਤੀ ਬੋਲਦੀ ਆ, ਕਹਿੰਦਾ ਜੀ ਸਾਡੀ ਮੌਬ ਲਿੰਚਿੰਗ ਹੋ ਰਹੀ ਆ, ਹਿੰਦੂ ਤਾਂ ਬਹੁਤ ਸਤਾਏ ਹੋਏ ਨੇ, ਹਿੰਦੂ ਬਹੁਤ ਦੁਖੀ ਨੇ। ਕਿੱਥੇ ਦੁਖੀ ਹੈ? ਦੁਨੀਆ ਭਰ ਦੇ ਵਿੱਚ ਕਿੱਥੇ ਜਾ ਜਾ ਕੇ ਤੁਸੀਂ ਕਿਤੇ ਨਿੱਜਰ ਵਰਗਿਆਂ ਨੂੰ, ਖੰਡੇ ਵਰਗਿਆਂ ਨੂੰ, ਪੰਜਬੜ ਵਰਗਿਆਂ ਨੂੰ ਕਤਲ ਕਰੀ ਜਾਂਦੇ ਹੋ, ਪੰਨੂ ਵਰਗੇ ਬਚ ਗਏ ਵਿਚਾਰੇ, ਤੇ ਇੱਥੇ ਭਾਰਤ ਵਿੱਚ ਲੱਖਾਂ ਲੋਕ ਤੁਸੀਂ ਮਾਰ ਸੁੱਟੇ। ਹਮਲੇ ਤੋਂ ਨਾ ਕਦੇ ਉਹ ਪਹਿਲਾਂ ਖੁੰਝੇ ਨਾ ਅੱਜ। ਅਮਿਤ ਸ਼ਾਹ ਨੇ ਹਰਿਆਣੇ ਦੇ ਵਿੱਚ ਵੀਰਬਾਲ ਦਿਵਸ ਮਨਾ ਕੇ ਜਿਹੜੀ ਪੰਚਕੂਲੇ ਤੋਂ ਸ਼ੁਰੂਆਤ ਕੀਤੀ ਆ, ਉਹ ਸਾਰੇ ਭਾਰਤ ਵਿੱਚ ਇਹਨਾਂ ਨੇ ਮਨਾਉਣਾ। ਸਿੱਖ ਤੜਪ ਰਹੇ ਨੇ, ਪਿੱਟ ਰਹੇ ਨੇ ਬਈ ਇਹ ਵੀਰਬਾਲ ਦਿਵਸ ਸਾਡਾ ਕੁਝ ਨਹੀਂ ਲੱਗਦਾ, ਸਾਡੇ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਸ਼ਹਾਦਤ ਦਾ ਪੁਰਬ ਹੈ। ਪਰ ਉਹ ਕਹਿੰਦੇ ਜੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਜੋ ਕਰਾਂਗੇ ਏਦਾਂ ਹੀ ਕਰਾਂਗੇ, ਨਹੀਂ ਸੁਣਨੀ ਤੁਹਾਡੀ। ਸੋ ਹਿੰਦੂ ਕੱਟੜਵਾਦ ਜਿਹੜਾ ਹੈਗਾ ਉਹਦਾ ਬਾਂਦਰ ਨੰਗਾ ਹੋ ਕੇ ਨੱਚ ਰਿਹਾ, ਤੇ ਪ੍ਰਦੀਪ ਮਹਿਤੇ ਹੋਣਾ ਦੀ ਹਜੇ ਵੀ ਤਸੱਲੀ ਨਹੀਂ। ਅਸਲ ਵਿੱਚ ਇਹਨਾਂ ਦੀ ਤਸੱਲੀ ਕਦੇ ਹੋ ਹੀ ਨਹੀਂ ਸਕਦੀ। ਤਸੱਲੀ ਕਿਉਂ ਨਹੀਂ ਹੋ ਸਕਦੀ? ਜੇਕਰ ਇਹ ਸਾਰੇ ਦੇ ਸਾਰੇ ਭਾਰਤੀ ਮੁਸਲਮਾਨਾਂ ਨੂੰ ਮਾਰ ਲੈਣ ਜਾਂ ਉਹਨਾਂ ਨੂੰ ਹਿੰਦੂ ਬਣਾ ਲੈਣ, ਤਾਂ ਵੀ ਉਹ ਜਿਹੜੀ ਜਲਾਲਤ ਆ ਸਦੀਆਂ ਦੀ, ਉਹਨੇ ਇਹਨਾਂ ਨੂੰ ਟਿਕਣ ਨਹੀਂ ਦੇਣਾ। ਅਸਲ ਵਿੱਚ ਜਦੋਂ ਇਤਿਹਾਸ ਪੜ੍ਹਦੇ ਆ, ਇਤਿਹਾਸ ਚੇਤੇ ਕਰਦੇ ਆ, ਉਦੋਂ ਸਮਝ ਆਉਂਦੀ ਆ, ਇਹਨਾਂ ਦੇ ਦਿਲ 'ਚ ਗੱਲ ਆਉਂਦੀ ਆ ਕੀ ਦੱਸਣ ਆਪਦੇ ਨਿਆਣਿਆਂ ਨੂੰ ਕਿ ਪਿਛਲੀਆਂ ਸਦੀਆਂ 'ਚ ਆਪਣੇ ਛਤਰ ਫਿਰਦਾ ਰਿਹਾ, ਤੇ ਉਸ ਦੌਰ ਨੂੰ ਮੁਸਲਮਾਨਾਂ ਦਾ ਜ਼ੁਲਮ ਕਹਿ ਕੇ ਉਹਨਾਂ ਦਾ ਲੇਖਾ ਨਿਬੇੜਨ ਜਦੋਂ ਤੁਰਦੇ ਆ, ਫਿਰ ਚੇਤੇ ਆਉਂਦੀ ਆ ਵੀ ਉਦੋਂ ਸਿੱਖ ਵੀ ਖੜੇ ਸੀ ਕੋਲੇ। ਹਾਲਾਂਕਿ ਸਿੱਖਾਂ ਦਾ ਰੋਲ ਬਿਲਕੁਲ ਇਹਨਾਂ ਦੇ ਹੱਕ 'ਚ ਰਿਹਾ, ਪਰ ਇਹਨਾਂ ਨੂੰ ਤਕਲੀਫ ਬੜੀ ਆ ਮਾਨਸਿਕ ਤੌਰ ਤੇ। ਜਿਵੇਂ ਕਿਸੇ ਬੰਦੇ ਨਾਲ ਕੋਈ ਜ਼ੁਲਮ ਹੋ ਰਿਹਾ ਹੋਵੇ ਤੇ ਇੱਕ ਬੰਦਾ ਉਹਦਾ ਮੌਕੇ ਦਾ ਗਵਾਹ ਹੋ, ਤੇ ਬਾਅਦ ਵਿੱਚ ਉਸ ਗਵਾਹ ਨੂੰ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਵੀ ਇਹਨੇ ਮੈਨੂੰ ਨੰਗੇ ਹੋਏ ਨੂੰ ਕੁੱਟ ਪੈਂਦੀ ਹੋਈ ਮੇਰੇ ਉਹ ਦੇਖੀ। ਸੋ ਇਸ ਕਰਕੇ ਇਹ ਨਾ ਬਰਦਾਸ਼ਤ ਕਰਨ ਮੁਸਲਮਾਨਾਂ ਨੂੰ, ਨਾ ਇਹ ਬਰਦਾਸ਼ਤ ਕਰਨ ਸਿੱਖਾਂ ਨੂੰ। ਤੇ ਇਸ ਗੱਲ ਦੇ ਵਿੱਚ ਸਿੱਖ ਐਵੇਂ ਜੇ ਭੋਲੇ ਪੰਛੀ ਬਣ ਕੇ ਵੀ ਨਹੀਂ ਸਾਨੂੰ ਨਹੀਂ ਕੁਝ ਕਹਿਣਗੇ, ਇਹ ਬਿਲਕੁਲ ਝੂਠੀ ਗੱਲ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਦੀ ਨਾਲ ਹਿੰਦੂ ਜਿਹੜਾ ਸਾਡਾ ਕੋਈ ਭਰਾ ਪ੍ਰਦੀਪ ਮਹਿਤੇ ਵਰਗਾ, ਉਹਨੂੰ ਰਾਮ 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 ਹੀ ਕਹਿੰਦੇ ਹੁੰਦੇ ਆ ਜੀ। ਪ੍ਰਦੀਪ ਮਹਿਤੇ ਨਾਲ ਖਾਸ ਤੌਰ ਤੇ ਰਾਮ ਰਾਮ ਕਰਨ ਦਾ ਭਾਵ ਇਹ ਹੈ ਕਿ ਜਿਹੜਾ ਆਪਾਂ ਕੱਲ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਆ ਕਿ ਕਿਵੇਂ ਭਾਰਤੀ ਨਿਜ਼ਾਮ ਦਾ ਦੋਗਲਾਪਣ ਵਾ ਸਿੱਖਾਂ ਲਈ, ਇਸ ਮੁਲਕ ਦੇ ਵਿੱਚ ਸਾਰਾ ਸਿਸਟਮ ਹੋਰ ਤਰੀਕੇ ਨਾਲ ਵਿਹਾਰ ਕਰਦਾ, ਹਿੰਦੂਆਂ ਲਈ ਹੋਰ ਤਰੀਕੇ ਨਾਲ। ਇਹ ਜਿਹੜੀ ਚਰਚਾ ਕੀਤੀ, ਇਹਦੇ ਤੋਂ ਪ੍ਰਦੀਪ ਮਹਿਤਾ ਜਿਹੜੀ ਆਈਡੀ ਹੈ, ਉਹਨੇ YouTube ਦੇ ਉੱਤੇ ਫਿਰ ਉਹੀ ਜਿਹੜੀ ਤੁਣ ਤੁਣੀ ਆ ਉਹਨਾਂ ਕੋਲੇ, ਉਹੀ ਰਾਗ ਫਿਰ ਅਲਾਪਿਆ ਕਿ ਤੁਸੀਂ ਤਾਂ ਜੀ ਝੂਠ ਬੋਲਦੇ ਹੋ, ਹਿੰਦੂਆਂ ਨਾਲ ਭਾਰਤ ਵਿੱਚ, ਭਾਰਤ ਤੋਂ ਬਾਹਰ ਵੀ ਬੜੀ ਮਾੜੀ ਹੋ ਰਹੀ ਆ, ਲਿੰਚਿੰਗ ਹੋ ਰਹੀ ਆ, ਤੇ ਹਿੰਦੂ ਜਿਹੜੇ ਨੇ ਉਹ ਤਾਂ ਇੰਡੀਆ ਵਿੱਚ ਥਰਡ ਕਲਾਸ ਸਿਟੀਜ਼ਨ ਜਿਹੜੇ ਨੇ ਉਹਦੇ ਵਾਂਗ ਵਿਹਾਰ ਕੀਤਾ ਜਾ ਰਿਹਾ। ਇਹ ਪ੍ਰਦੀਪ ਮਹਿਤਾ ਨੇ ਕੱਲ ਵਾਲੇ ਆਪਣੇ ਜਿਹੜੀ ਆਪਾਂ ਚਰਚਾ ਕੀਤੀ ਸੀ ਜਦੋਂ YouTube ਤੇ ਪ੍ਰੋਗਰਾਮ ਪਾਇਆ ਡਬਲ ਸਟੈਂਡਰਡਸ ਆਫ ਇੰਡੀਅਨ ਰਜੀਮ ਐਂਡ ਮੀਡੀਆ, ਇਹਦੇ ਉੱਤੇ ਪ੍ਰਦੀਪ ਮਹਿਤੇ ਦਾ ਇਹ ਕਮੈਂਟ ਸੀ। ਹੁਣ ਪ੍ਰਦੀਪ ਮਹਿਤਾ ਦੀ ਇਸ ਕਮੈਂਟ ਤੋਂ ਪੂਰੇ ਹਿੰਦੂ ਮਾਨਸਿਕਤਾ ਨੂੰ ਸਮਝੋ। ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਨੇ, ਉਹਨਾਂ ਵਿੱਚ ਇੱਕ ਬੋਲੀ ਆ ਜਿਹਦੇ ਵਿੱਚ ਕਹਿੰਦੇ ਆ, ਉਹ ਲਾਈਨ ਆ ਉਹਦੀ ਵੀ ਬਾਣੀਏ ਨੇ ਜੱਟ ਢਾ ਲਿਆ ਉੱਤੇ ਬੈਠੇ ਦਾ ਕਾਲਜਾ ਧੜਕੇ। ਇਸ ਮੌਕੇ ਪੂਰੇ ਸੰਸਾਰ ਨੂੰ ਪਤਾ ਵੀ ਜਿਹੜੀ ਇਸ ਮੌਕੇ ਤੂਤੀ ਬੋਲ ਰਹੀ ਹੈ ਹਿੰਦੂਤਵ ਦੀ, ਹਿੰਦੂਆਂ ਦੀ ਸਾਰੇ ਮੁਲਕ ਵਿੱਚ, ਤੇ ਜਿਹਨੂੰ ਜਦੋਂ ਜੀ ਕਰਦਾ ਢਾ ਲੈਂਦੇ ਆ। ਹਜ਼ਰਤ ਬਲ ਨੂੰ ਘੇਰਾ ਪਾਉਣਾ ਹੋਵੇ, ਬਾਬਰੀ ਮਸਜਿਦ ਢਾਉਣੀ ਹੋਵੇ, ਅਕਾਲ ਤਖਤ ਸਾਹਿਬ ਢਾਉਣਾ ਹੋਵੇ, ਦੱਸੋ ਤਾਂ ਸਹੀ
ਕਿਹੜੀ ਕੌਮ ਦੇ ਦੁਆਲੇ ਹੋਣਾ ਅੱਧੇ ਸਕਿੰਟ 'ਚ ਹਿੰਦੂ ਹੋ ਸਕਦੇ। ਅੱਜ ਸਾਰੇ ਭਾਰਤ ਵਿੱਚ ਥਾਂ ਥਾਂ ਦੇ ਉੱਤੇ ਈਸਾਈ ਭਾਈਚਾਰੇ ਨੂੰ ਜਲੀਲ ਕੀਤਾ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਗਿਰਜੇ ਨੇ, ਚਰਚ ਨੇ, ਉਹਨਾਂ ਬਾਰੇ ਸੋਸ਼ਲ ਮੀਡੀਆ ਉੱਤੇ ਹੜ੍ਹ ਆਇਆ ਪਿਆ ਵੀ ਫਲਾਨੇ ਸ਼ਹਿਰ 'ਚ ਜੀ ਘੇਰੀ ਬੈਠੇ ਆ ਬਜਰੰਗ ਦਲ ਵਾਲੇ ਜਾਂ ਹਿੰਦੂ ਸ਼ਿਵ ਸੈਨਾ ਵਾਲੇ ਜਾਂ ਕੋਈ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਤੇ ਉੱਥੇ ਖੜ ਕੇ ਹਨੂੰਮਾਨ ਚਾਲੀਸਾ ਪੜ੍ਹ ਰਹੇ ਨੇ। ਲੋਕ ਇਹ ਵੀ ਪੁੱਛ ਰਹੇ ਨੇ ਵੀ ਇੱਕ ਪਾਸੇ ਨਰਿੰਦਰ ਮੋਦੀ ਈਸਾਈ ਭਾਈਚਾਰੇ ਦੇ ਇਹਨਾਂ ਜਿਹੜੀ ਕ੍ਰਿਸਮਸ ਜੀ ਮਨਾਉਂਦੇ ਆ ਉਹਦੇ ਵਿੱਚ ਸ਼ਾਮਲ ਹੋ ਕੇ ਉੱਥੇ ਜਿਹੜਾ ਉਹਦਾ ਰਾਗ ਆ ਪੱਕਾ ਹੀ ਉਹ ਅਲਾਪ ਰਿਹਾ ਕਿ ਮੇਰਾ तो क्रिसमस से ईसाई भाईचारे से बहुत ਪੁਰਾਣਾ ਰਿਸ਼ਤਾ ਹੈ। ਉਹ ਪੱਕਾ ਹੀ ਡਾਇਲਾਗ ਆ। ਜੇ ਕਿਸੇ ਮਰਗ ਦੇ ਭੋਗ ਤੇ ਜਾਵੇ ਤਾਂ ਵੀ ਚੇਪ ਦੇਣਾ ਮੇਰਾ ਇਸ ਮਰੇ ਹੋਏ ਬੰਦੇ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਜੇ ਕਿਤੇ ਵਿਆਹ ਤੇ ਜਾਵੇ ਤਾਂ ਵੀ ਉਹੀ। ਜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਿੱਥੇ ਮਰਜੀ ਜਾਵੇ ਮੋਦੀ ਦਾ ਪਹਿਲਾ ਡਾਇਲਾਗ ਇਹ ਪੱਕਾ ਹੀ ਹੈ। ਤੇ ਇਹੀ ਉਹ ਅੱਜ ਬੋਲਿਆ ਵੀ ਮੇਰਾ ਤਾਂ ਜੀ ਬੜਾ ਇੱਥੇ ਈਸਾਈ ਭਾਈਚਾਰੇ ਦੇ ਜਿਹੜੇ ਪ੍ਰੋਗਰਾਮ ਨੇ ਉਹ ਫੋਟੋਆਂ ਲੋਕ ਪਾ ਕੇ ਜਿੱਥੇ ਨਰਿੰਦਰ ਮੋਦੀ ਇਸ ਭਗਵੇਂ ਅੱਤਵਾਦ ਦਾ ਜਿਹੜਾ ਸਿੰਬਲ ਆ ਜਾਣੀ ਕਿ ਇੱਕ ਤਰੀਕੇ ਨਾਲ ਉਹ ਇੱਕ ਪਾਸੇ ਤਾਂ ਉਹ ਫੋਟੋ ਆ ਜਿੱਥੇ ਉਹ ਗਿਰਜੇ ਦੇ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਦੇ ਵਿਚਾਲੇ ਖੜਾ ਤੇ ਹੇਠਾਂ ਲੋਕ ਲਿਖ ਰਹੇ ਨੇ ਕਿ ਇੱਕ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਭਗਵੇਂ ਬ੍ਰਿਗੇਡ ਦਾ ਜਿਹੜਾ ਮਹਾਨਾਇਕ ਆ ਉਹ ਤਾਂ ਕਹਿ ਰਿਹਾ ਵੀ ਈਸਾਈ ਭਾਈਚਾਰੇ ਨੂੰ ਵਧਾਈਆਂ ਜੀ ਅੱਜ। ਤੇ ਦੂਜੇ ਪਾਸੇ ਸਾਰੇ ਭਾਰਤ ਵਿੱਚ ਉਹਨਾਂ ਦੇ ਜਿਹੜੇ ਗੁਰਗੇ ਨੇ, ਜਿਹੜੇ ਟੈਰਰਿਸਟ ਨੇ, ਹਿੰਦੂ ਅੱਤਵਾਦੀ, ਉਹ ਥਾਂ ਥਾਂ ਦੇ ਉੱਤੇ ਈਸਾਈਆਂ ਦੇ ਗਲ ਪੈ ਰਹੇ ਨੇ, ਕਟਾਪੇ ਚੜ੍ਹ ਰਹੇ ਨੇ ਵੀ ਲਾਓ ਟੋਪੀਆਂ ਜੀਆਂ, ਕਿਉਂ ਤੁਸੀਂ ਇੱਥੇ ਸਾਡੇ ਲੋਕਾਂ ਦੇ ਵਿੱਚ ਆ ਕੇ ਆਪਦੇ ਪ੍ਰੋਗਰਾਮ ਕਿਵੇਂ ਕਰ ਸਕਦੇ ਹੋ। ਇਹ ਸਾਰਾ ਕੁਝ ਚੱਲ ਰਿਹਾ। ਸੋ ਪ੍ਰਦੀਪ ਮਹਿਤਾ ਜੀ, ਅਸੀਂ ਤੁਹਾਨੂੰ ਕੀ ਜਵਾਬ ਦੇ ਸਕਦੇ ਹਾਂ। ਤੁਹਾਡਾ ਤਾਂ ਸਾਰਾ ਇੱਕ ਵਰਲਡ ਰਿਕਾਰਡ ਬਣਿਆ ਹੋਇਆ ਸਾਰੇ ਇਤਿਹਾਸ ਦਾ। ਮੈਂ ਤਾਂ ਠੋਕ ਵਜਾ ਕੇ ਕਹਿਣਾ ਅਸੀਂ ਮੰਨਦੇ ਹਾਂ ਜੀ, ਅਸੀਂ ਤੁਹਾਡੇ ਵਾਂਗੂ ਝੂਠ ਨਹੀਂ ਬੋਲ ਸਕਦੇ। ਤੁਹਾਡੇ ਵਰਗੇ ਝੂਠ ਤੁਸੀਂ ਹੋਈ ਬੋਲ ਸਕਦੇ ਹੋ, ਗਪੌੜੇ ਰੋੜ ਸਕਦੇ ਹੋ। ਅਸੀਂ ਤਾਂ ਆਪਦਾ ਰੋਣ ਪਿੱਟਣ ਕਰਦੇ ਹਾਂ। ਅਸੀਂ ਤਾਂ ਆਪਦੀ ਬਾਤ ਪਾਉਂਦੇ ਹਾਂ ਵੀ ਕਿੱਥੇ ਫਸ ਗਏ ਤੁਹਾਡੇ ਨਾਲ। ਤੁਹਾਡੇ ਜਿੰਨਾ ਨਾ ਕੋਈ ਗਰਕ ਸਕੇ। ਤੁਸੀਂ ਤਾਂ ਹੱਥ ਉਸ ਹੱਥ ਨੂੰ ਖਾ ਜਾਂਦੇ ਹੋ ਜਿਹੜਾ ਹੱਥ ਤੁਹਾਡੇ ਵੱਲ ਵੱਧਦਾ। ਜਿੰਨਾ ਸਿੱਖੀ ਨੇ ਤੇ ਸਿੱਖਾਂ ਨੇ ਹਿੰਦੂਆਂ ਦਾ ਭਲਾ ਕੀਤਾ, 5 ਸਦੀਆਂ ਦਾ ਇਤਿਹਾਸ ਗਵਾਹ ਹੈ। ਇੱਕ ਪਾਸੇ ਤਾਂ ਸਿੱਖਾਂ ਨੇ ਜਾਂ ਗੁਰੂ ਸਾਹਿਬਾਨ ਨੇ ਕੋਈ ਮੌਕਾ ਨਹੀਂ ਖੁੰਝਣ ਦਿੱਤਾ ਜਿੱਥੇ ਤੁਹਾਨੂੰ ਬਿਪਤਾ ਪਈ ਹੋਵੇ, ਤੁਹਾਡੇ ਧਰਮ ਨੂੰ ਬਿਪਤਾ ਪਈ ਹੋਵੇ, ਹਿੰਦੂਆਂ ਨੂੰ ਲੋੜ ਹੋਵੇ ਤੇ ਸਿੱਖ ਨਾ ਖੜੇ ਹੋਣ ਜਾਂ ਗੁਰੂ ਸਾਹਿਬ ਨਾ ਖੜੇ ਹੋਣ, ਉਹ ਮੌਕਾ ਨਹੀਂ ਲੱਭਦਾ। ਦੂਜੇ ਪਾਸੇ ਉਹ ਕੋਈ ਘੜੀ ਪਲ ਨਹੀਂ ਲੱਭਦਾ ਜਦੋਂ ਕਿਤੇ ਜਾੜ ਹੇਠ ਆਇਆ ਹੋਵੇ ਸਿੱਖ ਜਾਂ ਸਿੱਖੀ ਤੇ ਹਿੰਦੂਆਂ ਨੇ ਰਗੜਾ ਨਾ ਚਾੜਿਆ ਹੋਵੇ। ਸੋ ਇਸ ਮਾਹੌਲ ਦੇ ਵਿੱਚ ਕਮਾਲ ਦੀ ਗੱਲ ਹੈ ਵੀ ਅੱਜ ਇੱਕ ਪਾਸੇ ਤਾਂ ਜਿਹੜਾ ਮੋਦੀ ਹੈ ਉਹ ਕਹਿ ਰਿਹਾ ਹੈਗਾ ਕਿ ਆਪਾਂ ਈਸਾਈ ਭਾਈਚਾਰੇ ਨੂੰ ਮੁਬਾਰਕਾਂ ਦੇਣੀਆਂ ਨੇ, ਤੇ ਦੂਜੇ ਪਾਸੇ ਚਰਚ ਦੇ ਬਾਹਰ ਥਾਂ ਥਾਂ ਤੇ ਹਿੰਦੂ ਤਵੀਏ ਜਿਹੜੇ ਨੇ ਉਹ ਹਨੂੰਮਾਨ ਚਾਲੀਸਾ ਪੜ੍ਹ ਕੇ ਪੂਰਾ ਰੰਡੀ ਰੋਣਾ ਪਾ ਰਹੇ ਨੇ। ਇਸ ਮਾਹੌਲ ਦੇ ਵਿੱਚ ਜਿਹੜਾ ਸਾਰਾ ਸੋਸ਼ਲ ਮੀਡੀਆ ਉਹ ਭਰਿਆ ਪਿਆ। ਇੱਕ ਇੱਥੇ ਭਗਤ ਰਾਮ ਨਾਮ ਦਾ ਕੋਈ ਕਮੇਡੀਅਨ ਆ, ਉਹਨੇ ਕਮਾਲ ਦੀ ਗੱਲ ਕਹੀ ਆ ਵੀ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਦੇਸ਼ ਵਿੱਚ ਬਾਂਦਰ ਬਥੇਰੇ ਸੀ, ਪਰ ਉਸ ਤਰ੍ਹਾਂ ਜਿਹੜਾ ਹੈਗਾ ਉਹ ਮੋਦੀ ਦੇ ਆਉਣ ਤੋਂ ਬਾਅਦ ਹੱਥ 'ਚ ਆਇਆ। ਤੇ ਵਾਕਿਆ ਹੀ ਹੁਣ ਥਾਂ ਥਾਂ ਦੇ ਉੱਤੇ ਇਸ ਮੁਲਕ ਨੂੰ, ਜਿਹਨੂੰ ਕਹਿੰਦੇ ਸੀ ਧਰਮ ਨਿਰਪੱਖ ਆ, ਵੈਸੇ ਸਾਨੂੰ ਤਾਂ ਧਰਮ ਨਿਰਪੱਖਤਾ ਨੇ ਚੰਗੀ ਤਰ੍ਹਾਂ ਤਾਰਿਆ। ਜਿਹੜੀ ਕਾਂਗਰਸ ਇਸ ਮੌਕੇ ਪੂਰੀ ਤਰ੍ਹਾਂ ਢੱਕ ਕੇ ਖੂੰਜੇ ਲਾਈ ਹੋਈ ਆ ਭਗਵੇਂ ਬ੍ਰਿਗੇਡ ਨੇ, ਤੇ ਉਹ ਤਾਂ ਜਦੋਂ ਐਮਰਜੈਂਸੀ ਲੱਗੀ ਆ ਉਦੋਂ ਸਾਨੂੰ ਇੰਦਰਾ ਗਾਂਧੀ ਸੁਨੇਹੇ ਭੇਜਦੀ ਰਹੀ ਆ ਕਿ ਮੈਂ ਤਾਂ ਇਹ ਸਿੱਧੇ ਕਰਨੇ ਆ, ਬੀਜੇਪੀ ਸੰਘ ਵਾਲੇ, ਆਰਐਸਐਸ ਵਾਲੇ, ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ, ਤੁਸੀਂ ਪਾਸੇ ਰਹੋ। ਪਰ ਸਿੱਖਾਂ ਨੇ ਉੜਦਾ ਤੀਰ ਫੜ ਕੇ ਲਿਆ ਜੀ। ਬਾਦਲ ਸਾਹਿਬ ਕਹਿੰਦੇ ਜੀ ਮੈਂ ਤਾਂ ਨਹੀਂ, ਮੇਰੀ ਤਾਂ ਜਾਨ ਨਿਕਲਦੀ ਆ, ਮੈਂ ਤਾਂ ਇੰਦਰਾ ਨਾਲ ਪੰਗਾ ਲੈਣਾ ਹੀ ਲੈਣਾ। ਖੈਰ ਉਹ ਗੱਲ ਵੱਖਰੀ ਹੈ। ਅੱਜ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਬਾਣੀਏ ਨੇ ਜੱਟ ਢਾ ਲਿਆ, ਉੱਤੇ ਬੈਠੇ ਦਾ ਕਾਲਜਾ ਧੜ ਕੇ। ਗੰਗੂ ਜਿਹੜਾ ਉਹ ਗਦਾਰੀ ਕਰਨ ਤੋਂ ਬਾਅਦ ਵੀ ਅੱਜ ਇਹ ਕਹਿੰਦੇ ਆ ਜੀ ਗੰਗੂ ਤਾਂ ਹੋਇਆ ਹੀ ਨਹੀਂ।
ਜੇ ਕੋਈ ਵੀ ਮਾੜੀ ਭੈੜੀ ਗੱਲ ਝੂਠੀ, ਇੱਕ ਇੱਥੇ ਮੈਂ ਅੱਗੇ ਵੀ ਕਹਿਣਾ ਹੁੰਦਾ ਸਾਡੇ ਭਰਾਵਾਂ ਨੂੰ ਵੀ ਸਰਤਾ ਮੁਕਤਾ ਰੀਪ੍ਰਿੰਟ ਜ਼ਰੂਰ ਲੈ ਕੇ ਰੱਖੋ, 15-20 ਕਿਤਾਬਾਂ ਦਾ ਸੈੱਟ ਆ। ਉਹਦੇ ਵਿੱਚ ਇਹਨਾਂ ਦੇ ਆਪ ਦੇ ਹੀ ਬੰਦਿਆਂ ਨੇ ਦ੍ਰੋਪਦੀ ਬਾਰੇ, ਸੀਤਾ ਬਾਰੇ, ਰਾਮ ਬਾਰੇ, ਦੁਰਯੋਧਨ ਬਾਰੇ ਹਰ ਗੱਲ ਦਾ ਉੱਥੇ ਇੱਕ ਉਹਨਾਂ ਨੇ ਇੱਕ ਵੱਖਰਾ ਨੈਰੇਟਿਵ ਜਿਹੜਾ ਦਿੱਤਾ। ਤੇ ਪੂਰੀ ਕਿਤਾਬ ਵੀ ਮਿਲਦੀ ਆ, ਹਿੰਦੂ ਧਰਮ ਕੇ ਪੱਥ ਭ੍ਰਸ਼ਟਕ ਤੁਲਸੀਦਾਸ। ਹੁਣ ਜੇ ਆਪਾਂ ਗੱਲਾਂ ਕਰੀਏ ਤਾਂ ਤਕਲੀਫ ਮੰਨਣਗੇ। ਤੋ ਇਹਨਾਂ ਦੇ ਹੀ ਬੰਦੇ ਅਦਾਲਤਾਂ 'ਚ ਕੇਸ ਜਿੱਤ ਕੇ ਕਿ ਜੀ ਇਹਨਾਂ ਨੇ ਕੇਸ ਕੂਸ ਬੜੇ ਕੀਤੇ, ਕਿਉਂਕਿ ਆ ਜਿਹੜਾ ਹੁਣ ਵਾਲਾ ਇਹਨਾਂ ਦਾ ਜ਼ੋਰ ਆ ਉਦੋਂ ਹੈ ਨਹੀਂ ਸੀ, ਹੁਣ ਤਾਂ ਗਲ ਪੈਂਦੇ ਆ, ਮਾਰ ਮੂਰ ਦਿੰਦੇ ਆ, ਮੌਬ ਲਿੰਚਿੰਗ ਕਰਦੇ ਆ। ਉਦੋਂ ਇਹ ਹੋਰ ਤਰੀਕੇ ਨਾਲ ਚੱਲਦੇ ਸੀ। ਉਸ ਦੌਰ ਵਿੱਚ ਜਿੰਨੇ ਲੇਖ ਹਿੰਦੂ ਇਤਿਹਾਸ ਨੂੰ, ਹਿੰਦੂ ਮਿਥਿਹਾਸ ਨੂੰ ਨਸ਼ਰ ਕਰਦੇ ਹੋਏ, ਨੰਗੇ ਕਰਦੇ ਹੋਏ ਛਪੇ, ਉਹ ਸਾਰੇ ਸਰਤਾ ਮੁਕਤਾ ਰੀਪ੍ਰਿੰਟ ਵਿੱਚ ਛਪੇ ਹੋਏ ਨੇ। ਉਹਨਾਂ ਵਿੱਚੋਂ ਪੜ੍ਹ ਕੇ ਬੰਦੇ ਨੂੰ ਇਹੀ ਮੱਤ ਮਿਲਦੀ ਆ ਵੀ ਬਸ ਯਕੀਨ ਨਾ ਕਰੋ ਜੋ ਇਹ ਕਹਿੰਦੇ। ਤੇ ਜਿਨ੍ਹਾਂ ਦੇ ਬਾਰੇ ਵਰਲਡ ਰਿਕਾਰਡ ਆ ਝੂਠ ਬੋਲਣ ਦਾ, ਜਿਨ੍ਹਾਂ ਦੇ ਇਸ਼ਟ ਪੈਗੰਬਰ ਜਿਹੜੇ ਦੇਵੀ ਪੁਰਸ਼ ਨੇ ਉਹ ਪੈਰ ਪੈਰ ਤੇ ਝੂਠ ਬੋਲਦੇ ਆ, ਉਹ ਅੱਜ ਮੱਤਾਂ ਦਿੰਦੇ ਫਿਰਦੇ ਆ ਗੁਰੂ ਦੇ ਸਿੱਖਾਂ ਨੂੰ ਵੀ ਤੁਸੀਂ ਤਾਂ ਜੀ ਝੂਠ ਬੋਲਦੇ ਹੋ। ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਵੀ ਅੱਜ ਕੱਲ੍ਹ ਇਹਦੀ ਪੂਰੀ ਤੂਤੀ ਬੋਲਦੀ ਆ, ਕਹਿੰਦਾ ਜੀ ਸਾਡੀ ਮੌਬ ਲਿੰਚਿੰਗ ਹੋ ਰਹੀ ਆ, ਹਿੰਦੂ ਤਾਂ ਬਹੁਤ ਸਤਾਏ ਹੋਏ ਨੇ, ਹਿੰਦੂ ਬਹੁਤ ਦੁਖੀ ਨੇ। ਕਿੱਥੇ ਦੁਖੀ ਹੈ ਜੀ? ਦੁਨੀਆ ਭਰ ਦੇ ਵਿੱਚ ਕਿੱਥੇ ਜਾ ਜਾ ਕੇ ਤੁਸੀਂ ਕਿਤੇ ਨਿੱਜਰ ਵਰਗਿਆਂ ਨੂੰ, ਖੰਡੇ ਵਰਗਿਆਂ ਨੂੰ, ਪੰਜਵੜ ਵਰਗਿਆਂ ਨੂੰ ਕਤਲ ਕਰੀ ਜਾਂਦੇ ਹੋ। ਪੰਨੂ ਵਰਗੇ ਬਚ ਗਏ ਵਿਚਾਰੇ। ਤੇ ਇੱਥੇ ਭਾਰਤ ਵਿੱਚ ਲੱਖਾਂ ਲੋਕ ਤੁਸੀਂ ਮਾਰ ਸੁੱਟੇ। ਤੇ ਆ ਜਿਹੜਾ ਕੰਮ ਮੰਦਰਾਂ ਦੇ ਉੱਤੇ ਆਪ ਹੀ ਝਰੀਟਾਂ ਮਾਰ ਕੇ ਗੰਦੀਆਂ ਗੱਲਾਂ ਲਿਖ ਕੇ ਸਿੱਖਾਂ ਨੂੰ ਬਦਨਾਮ ਕਰਨ ਦਾ, ਜਿਹੜੇ ਕੈਟ ਟੋਲੇ ਸਰਗਰਮ ਕੀਤੇ। ਪਰ ਤੁਹਾਡਾ ਜਿਹੜਾ ਇਹ ਨਹੀਂ ਵੀ ਇੱਕ ਰੂਪ ਆ, ਹਜ਼ਾਰਾਂ ਰੂਪ ਨੇ ਜੀ ਹਿੰਦੂ। ਕਦੇ ਉਹ ਤੁਹਾਡਾ ਸਮਰਥਕ ਬਣ ਕੇ, ਕਦੇ ਤੁਹਾਡਾ ਵਿਰੋਧੀ ਬਣ ਕੇ, ਕਦੇ ਉਹ ਮਿੱਤਰ ਬਣ ਕੇ, ਕਦੇ ਦੁਸ਼ਮਣ ਬਣ ਕੇ। ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਦੋਂ ਸਭ ਤੋਂ ਉਹ ਤੁਹਾਨੂੰ ਭੋਲਾ, ਮਾਸੂਮ ਤੇ ਵਧੀਆ ਜੇ ਕਿਊਟ ਜਿਹਾ ਲੱਗੇ ਨਾ, ਉਦੋਂ ਸਭ ਤੋਂ ਖਤਰਨਾਕ ਹੁੰਦਾ। ਗੰਗੂ ਜਿਹੜਾ ਹੈ, ਜਿਹਦਾ ਇਤਿਹਾਸ ਇਹਨਾਂ ਦਿਨਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਗਾਇਆ ਜਾ ਰਿਹਾ, ਗੰਗੂ ਉਦੋਂ ਕਿੰਨਾ ਭਲਾ ਤੇ ਵਧੀਆ ਲੱਗ ਰਿਹਾ ਹੋਣਾ ਵੀ ਯਾਰ ਇਹ ਤਾਂ ਕਿੰਨਾ ਵਧੀਆ ਇਨਸਾਨ ਆ, ਜਿਹਨੇ ਇਹੋ ਜਿਹੇ ਔਖ ਭਰੇ ਸਮੇਂ ਵਿੱਚ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਘਰ ਵਿੱਚ ਆਸਰਾ ਦਿੱਤਾ। ਪਰ ਗਦਾਰੀ ਦੇਖ ਲਓ, ਕਮਾਲ ਦੀ ਕੀਤੀ। ਹੁਣ ਜਿਹੜਾ ਹਮਲੇ ਤੋਂ ਨਾ ਕਦੇ ਉਹ ਪਹਿਲਾਂ ਖੁੰਝੇ ਨਾ ਅੱਜ। ਅਮਿਤ ਸ਼ਾਹ ਨੇ ਹਰਿਆਣੇ ਦੇ ਵਿੱਚ ਵੀਰਬਾਲ ਦਿਵਸ ਮਨਾ ਕੇ ਜਿਹੜੀ ਪੰਚਕੂਲੇ ਤੋਂ ਸ਼ੁਰੂਆਤ ਕੀਤੀ ਆ, ਉਹ ਸਾਰੇ ਭਾਰਤ ਵਿੱਚ ਇਹਨਾਂ ਨੇ ਮਨਾਉਣਾ। ਸਿੱਖ ਕਲਪ ਰਹੇ ਨੇ, ਪਿੱਟ ਰਹੇ ਨੇ ਬਈ ਇਹ ਵੀਰਬਾਲ ਦਿਵਸ ਸਾਡਾ ਕੁਛ ਨਹੀਂ ਲੱਗਦਾ, ਸਾਡੇ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਸ਼ਹਾਦਤ ਦਾ ਪੁਰਬ ਹੈ। ਪਰ ਉਹ ਕਹਿੰਦੇ ਜੀ ਅਸੀਂ ਤਾਂ ਆਪਦੀ ਮਰਜ਼ੀ ਨਾਲ ਜੋ ਕਰਾਂਗੇ ਏਦਾਂ ਹੀ ਕਰਾਂਗੇ, ਨਹੀਂ ਸੁਣਨੀ ਤੁਹਾਡੀ। ਪ੍ਰਦੀਪ ਮਹਿਤਾ ਜੀ, ਤੁਸੀਂ ਕਹਿੰਦੇ ਹੋ ਹਿੰਦੂ ਬੜੇ ਗਰੀਬੜੇ ਜੇ, ਵਿਚਾਰੇ ਜੇ, ਮਾਸੂਮ ਜੇ ਨੇ। ਅਗਲੇ ਪੂਰੀ ਸਿੱਖ ਕੌਮ ਜਿਹੜੀ ਮਰਦ ਸੂਰਮਿਆਂ ਦੀ, ਅਣਖ ਵਾਲਿਆਂ ਦੀ ਕੌਮ ਆ, ਉਹਨੂੰ ਆਪਦੀ ਜਿਵੇਂ ਕਹਿੰਦੇ ਨਾ ਵੀ ਥੋੜੀ ਨਹੀਂ ਸੁਣਨੀ, ਜਾਂ ਕਰੋ ਕੀ ਕਰਦੇ ਹੋ। ਦੇਖੋ ਤੁਸੀਂ ਜਿਨ੍ਹਾਂ ਬਾਰੇ ਸਾਡੇ ਕਹਿੰਦੇ ਆ ਵੀ ਨੰਗੀ ਕਰਦ ਕਬੂ ਨਾ ਪਕੜੀ, ਹਮ ਤੋਂ ਤੋਲਣ ਜਾਣੇ ਤਕੜੀ, ਉਹ ਲਾਲੇ ਜੇ ਜਿਨ੍ਹਾਂ ਨੂੰ ਕਹਿੰਦੇ ਯਾਰ ਇਹ ਤਾਂ ਵਿਚਾਰੇ ਗਰੀਬ ਜੇ, ਮਾਸੂਮ ਜੇ ਬੰਦੇ ਹੁੰਦੇ। ਤੇ ਅੱਜ ਦੇਖ ਲਓ ਉਹਨਾਂ ਦੀ ਚੜ੍ਹਤ। ਇੱਥੇ ਪਿੱਛੇ ਜੇ ਮੈਂ ਸੁਣਿਆ ਇੱਕ ਦਿਨ ਅਮਿਤ ਸ਼ਾਹ, ਇੱਕ ਤਾਂ ਚਲੋ ਬੀਬਾ ਹਰਸਿਮਰਤ ਨਾਲ ਲੜਿਆ ਸੀ ਨਾ ਇੱਕ ਦਿਨ, ਜਿੱਦਣ ਕਹਿੰਦਾ ਸੀਗਾ ਹਰਾਜੋਆਣ ਵਾਲੇ ਮਸਲੇ ਤੇ ਨਹੀਂ ਛੱਡਣਾ ਸੀ, ਮੇਰੇ ਦੋਸਤ ਦਾ ਬਿੱਟੂ ਦਾ ਦਾਦਾ ਮਾਰਿਆ ਇਹਨਾਂ ਨੇ। ਇੱਕ ਕੱਲ ਪਰਸੋਂ ਕਿਤੇ ਰਾਜੀਵ ਗਾਂਧੀ ਨਾਲ कोई गल हुई पार्लियामेंट च, अरे आरएसएस का जो आदमी है वो प्रधानमंत्री बनया होया है, किन्नी ओदी टोन, क्या ओदा लहजा, ये आ हिंदू। सो हिंदू कट्टड़वाद जिहड़ा हैगा ओदा बांदर नंगा होके नच रहा। ते प्रदीप मेहते हुणां दी हजे भी तसल्ली नहीं, असल विच इन्हां दी तसल्ली कदे हो ही नहीं सकदी। तसल्ली क्यों नहीं हो सकदी? जेकर ये सारे दे सारे भारती मुसलमानां नूं मार लैण जां उन्हां नूं हिंदू बना लैण, तां भी वो जिहड़ी जलालत आ सदियां दी, ਉਹਨੇ ਇਹਨਾਂ ਨੂੰ ਟੇਕਣ ਨਹੀਂ ਦੇਣਾ, ਕਿਉਂਕਿ ਕੁੱਤੇ ਖਾਣੀ ਬੜੀ ਹੋਈ ਹੈ। ਉਹ ਜਿਹੜੀ ਕਿਤਾਬ ਆ ਨਾ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਜਦੋਂ ਬੰਦਾ ਪੜ੍ਹ ਲੈਂਦਾ ਨਾ
ਮੈਂ ਸਾਡੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਹੋਰ ਚਾਹੇ ਕੁਝ ਕਰੋ ਚਾਹੇ ਨਾ, ਇੱਕ ਵਾਰੀ ਉਹ ਸਾਰਾ ਜਿਹੜਾ ਲੇਖ ਆ ਨਾ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਚ ਉਹਦਾ ਸਾਰਾ ਦੱਸਿਆ ਵੀ ਸਾਡੇ ਨਾਲ ਹੋਇਆ ਕੀ ਆ ਪਿਛਲੀਆਂ ਸਦੀਆਂ ਚ, ਫੇਰ ਸਮਝ ਲੱਗਦੀ ਆ ਵੀ ਗੁਰੂ ਸਾਹਿਬਾਨ ਨੇ ਇਹਨਾਂ ਨੂੰ, ਕਿਉਂਕਿ ਦੇਖੋ ਜਦੋਂ ਆਪਾਂ ਹਨੇਰਾ ਦੇਖਦੇ ਆ ਨਾ, ਹਨੇਰਾ ਉਦੋਂ ਚਾਨਣ ਦੀ ਅਹਿਮੀਅਤ ਸਮਝ ਲੱਗਦੀ। ਜਦੋਂ ਆਪਾਂ ਠੰਡ ਦੇਖ ਲੈਂਦੇ ਆ, ਠੰਡ ਦਾ ਸਿਖਰ ਦੇਖ ਲੈਂਦੇ ਆ, ਫੇਰ ਪਤਾ ਲੱਗਦਾ ਵੀ ਜਿਹੜੀ ਆ ਗਰਮੀ, ਹੀਟ, ਇਹਦੀ ਕੀ ਅਹਿਮੀਅਤ ਆ। ਸੋ ਜੇਕਰ ਸਿੱਖ ਧਰਮ ਦੀ, ਗੁਰੂ ਸਾਹਿਬਾਨ ਦੀ ਦੇਣ ਨੂੰ ਸਮਝਣਾ ਹੋਵੇ ਤਾਂ ਪਹਿਲਾਂ ਉਹ ਸਮਝੋ ਜੋ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ ਚ ਲਾਰਾ ਦੌਲਤ ਰਾਏ ਨੇ ਲਿਖਿਆ, ਇਹਨਾਂ ਦਾ ਪੱਖ ਕਿ ਕੀ ਕੁਝ ਵਾਪਰਿਆ। ਜਿਹੜੇ ਇਹਨਾਂ ਦੇ ਵੱਡੇ ਵੱਡੇ ਮੰਦਰਾਂ ਦੇ ਵਿੱਚ ਮੂਰਤੀਆਂ ਨਾਲ ਜੋ ਕੁਝ ਵਾਪਰਿਆ, ਜੋ ਹਿੰਦੂਆਂ ਨਾਲ ਵਾਪਰਿਆ, ਵਾਹ ਜੀ ਵਾਹ, ਮੈਂ ਕਹਿੰਦਾ ਪੜ੍ਹ ਕੇ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ। ਸੋ ਇਹ ਜਿਹੜਾ ਇਹਨਾਂ ਦਾ ਇਤਿਹਾਸ ਆ, ਉਹ ਇਹਨਾਂ ਨੂੰ ਬਹੁਤ ਕਲਪਾਉਂਦਾ, ਬਹੁਤ ਦੁਖੀ ਕਰਦਾ, ਤੇ ਇਸ ਗੱਲ ਦੇ ਲਈ ਇਹਨਾਂ ਨੇ ਹੁਣ ਇਹ ਕੰਮ ਲੱਭਿਆ ਹੋਇਆ ਬਈ ਸਿੱਖਾਂ ਨੂੰ ਵੀ ਨਾਲ ਰਗੜਾ ਫੇਰੋ। ਸਿੱਖਾਂ ਨਾਲ ਨਫ਼ਰਤ ਜਾਂ ਸਿੱਖਾਂ ਨਾਲ ਇਹ ਕਿਉਂ ਕਰਦੇ ਆ? ਜਦੋਂ ਸਿੱਖ ਕੌਮ ਲੜ ਰਹੀ ਸੀ, ਸਿੱਖਾਂ ਦੀ ਇੱਕ ਇਹ ਬਹੁਤ ਚੰਗੀ, ਬਹੁਤ ਇਤਿਹਾਸਕ ਗੱਲ ਆ ਬਈ ਜਦੋਂ ਸਿੱਖ ਕੌਮ ਉੱਤੇ ਵਿਪਤਾ ਆਈ, ਵਿਪਤਾ ਤਾਂ ਉਹੀ ਜਰਵਾਣੇ, ਉਹੀ ਹਮਲਾਵਰ ਹਿੰਦੂ ਨੂੰ, ਕਿਉਂਕਿ ਭਾਰਤ ਵਿੱਚ ਜਦੋਂ ਆਏ ਉਹ ਕੋਈ ਇਕੱਲੇ ਸਿੱਖਾਂ ਲਈ ਜਾਂ ਇਕੱਲੇ ਹਿੰਦੂਆਂ ਲਈ ਤਾਂ ਆਏ ਨਹੀਂ। ਜਦੋਂ ਉਹ ਧਾੜਵੀ ਇੱਥੇ ਆਏ, ਜ਼ੁਲਮ ਕਰਨ ਆਏ, ਤਾਂ ਇਹ ਤਾਂ ਚੌਫਾਲ ਉਹਨਾਂ ਦੇ ਮੂਹਰੇ ਡਿੱਗ ਪਏ, ਲੰਮੇ ਪੈ ਗਏ। ਪਰ ਪਹਿਲੇ ਦਿਨ ਤੋਂ ਹੀ ਬਾਬਰ ਨੂੰ ਜਾਬਰ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੰਦੇਸ਼ ਦਿੱਤਾ, ਜਿੰਨਾ ਟਾਈਮ ਇੱਥੋਂ ਮੁਗਲ ਦਰਬਾਰ ਦੀ ਸਾਫ਼ ਨਹੀਂ ਬਲੇਟ ਦਿੱਤੀ, ਸਿੱਖ ਹਟੇ ਨਹੀਂ। ਫਿਰ ਅੰਗਰੇਜ਼ ਆ ਗਏ, ਫਿਰ ਅੰਗਰੇਜ਼ਾਂ ਨਾਲ ਹੁਣ ਇਹ ਆ ਗਏ। ਇਹਨਾਂ ਨੂੰ ਲੱਗਦਾ ਵੀ ਸਾਨੂੰ ਬਖਸ਼ ਦੇਣਗੇ ਕਿ ਨਹੀਂ ਸਿੱਖ, ਭਾਈ ਤੁਸੀਂ ਕਰਤੂਤਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਤੇ ਨਾਲ ਦੀ ਨਾਲ ਸਿੱਖਾਂ ਨੇ ਸ਼ੁਰੂ ਕਰਤਾ। ਹੁਣ ਸਾਡੀ ਵਾਹ ਜਿਹੜੀ ਆ ਉਹ ਨਹੀਂ ਚੱਲਦੀ, ਭਾਵੇਂ ਕਈਆਂ ਨੂੰ ਲੱਗਦਾ ਵੀ ਸਿੱਖਾਂ ਦੀ ਵਾਹ ਤਾਂ ਕੋਈ ਚੱਲਦੀ ਨਹੀਂ, ਜਿਵੇਂ ਆ ਵੀਰਵਾਲ ਦਿਵਸ ਆ, ਸੁਣਦੇ ਨਹੀਂ ਸਾਡੀ। ਪਰ ਕਈ ਵਾਰ ਜੰਗ ਜਿਹੜੀ ਆ ਉਹ ਇਸ ਕਰਕੇ ਵੀ ਲੜਨੀ ਪੈਂਦੀ ਆ ਕਿ ਦੁਸ਼ਮਣ ਨੂੰ ਦੱਸਣਾ ਹੁੰਦਾ ਕਿ ਅਸੀਂ ਤੁਹਾਡੀ ਈਨ ਨਹੀਂ ਮੰਨੀ। ਸੋ ਇਹੀ ਗੱਲ ਮੁਗਲਾਂ ਵੇਲੇ ਸੀ, ਇਹੀ ਗੱਲ ਅੰਗਰੇਜ਼ਾਂ ਵੇਲੇ ਸੀ, ਇਹੀ ਗੱਲ ਆ ਹੁਣ ਕਾਲੇ ਅੰਗਰੇਜ਼ਾਂ ਵੇਲੇ ਆ ਕਿ ਤੁਸੀਂ ਸਿੱਖੀ ਅਤੇ ਸਿੱਖਾਂ ਦੇ ਖਾਤਮੇ ਦਾ ਜਿਹੜਾ ਤੋਰਿਆ ਹੋਇਆ ਨਾ ਪ੍ਰੋਗਰਾਮ, ਅਸੀਂ ਤੁਹਾਡੀ ਈਨ ਨਹੀਂ ਮੰਨਣੀ। ਸੋ ਇਸ ਮਾਹੌਲ ਦੇ ਵਿੱਚ ਚੇਤੇ ਕਰਨ ਦੀ ਲੋੜ ਆ, ਸਮਝਣ ਦੀ ਲੋੜ ਆ ਕਿ ਹਿੰਦੂ ਦੇ ਨਾਲ ਸਿੱਖਾਂ ਨੇ ਜਿੰਨਾ ਵਧੀਆ ਵਿਹਾਰ ਕੀਤਾ, ਇਹ ਉਵੇਂ ਦਾ ਪ੍ਰਤੀਕਿਰਿਆ ਚ ਕਿਉਂ ਨਹੀਂ ਕਰ ਸਕੇ। ਅਸਲ ਵਿੱਚ ਜਦੋਂ ਇਤਿਹਾਸ ਪੜ੍ਹਦੇ ਆ, ਇਤਿਹਾਸ ਚੇਤੇ ਕਰਦੇ ਆ, ਉਦੋਂ ਸਮਝ ਆਉਂਦੀ ਹੈ, ਇਹਨਾਂ ਦੇ ਦਿਲ ਚ ਗੱਲ ਆਉਂਦੀ ਆ। ਕੀ ਦੱਸਣ ਆਪਦੇ ਨਿਆਣਿਆਂ ਨੂੰ ਕਿ ਪਿਛਲੀਆਂ ਸਦੀਆਂ ਚ ਆਪਣੇ ਛੱਤਰ ਫਿਰਦਾ ਰਿਹਾ, ਤੇ ਉਸ ਦੌਰ ਨੂੰ ਮੁਸਲਮਾਨਾਂ ਦਾ ਜ਼ੁਲਮ ਕਹਿ ਕੇ ਉਹਨਾਂ ਦਾ ਲੇਖਾ ਨਿਬੇੜਨ ਜਦੋਂ ਤੁਰਦੇ ਆ, ਫਿਰ ਚੇਤੇ ਆਉਂਦੀ ਆ ਵੀ ਉਦੋਂ ਸਿੱਖ ਵੀ ਖੜੇ ਸੀ ਕੋਲੇ। ਹਾਲਾਂਕਿ ਸਿੱਖਾਂ ਦਾ ਰੋਲ ਬਿਲਕੁਲ ਇਹਨਾਂ ਦੇ ਹੱਕ 'ਚ ਰਿਹਾ, ਪਰ ਇਹਨਾਂ ਨੂੰ ਤਕਲੀਫ ਬੜੀ ਆ ਮਾਨਸਿਕ ਤੌਰ ਤੇ। ਜਿਵੇਂ ਕਿਸੇ ਬੰਦੇ ਨਾਲ ਕੋਈ ਜ਼ੁਲਮ ਹੋ ਰਿਹਾ ਹੋਵੇ ਤੇ ਇੱਕ ਬੰਦਾ ਉਹਦਾ ਮੌਕੇ ਦਾ ਗਵਾਹ ਹੋਵੇ, ਤੇ ਬਾਅਦ ਵਿੱਚ ਉਸ ਗਵਾਹ ਨੂੰ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਵੀ ਇਹਨੇ ਮੈਨੂੰ ਨੰਗੇ ਹੋਏ ਨੂੰ ਕੁੱਟ ਪੈਂਦੀ ਹੋਈ ਮੇਰੇ ਉਹ ਦੇਖੀ। ਸੋ ਇਸ ਕਰਕੇ ਇਹ ਨਾ ਬਰਦਾਸ਼ਤ ਕਰਨ ਮੁਸਲਮਾਨਾਂ ਨੂੰ, ਨਾ ਇਹ ਬਰਦਾਸ਼ਤ ਕਰਨ ਸਿੱਖਾਂ ਨੂੰ। ਤੇ ਇਸ ਗੱਲ ਦੇ ਵਿੱਚ ਸਿੱਖ ਐਵੇਂ ਜੇ ਭੋਲੇ ਪੰਛੀ ਬਣ ਕੇ ਵੀ ਨਹੀਂ ਸਾਨੂੰ ਨਹੀਂ ਕੁਝ ਕਹਿਣਗੇ, ਇਹ ਬਿਲਕੁਲ ਝੂਠੀ ਗੱਲ ਆ। ਤੁਸੀਂ ਸੋਚੋ ਈਸਾਈ ਜਿਹੜੇ ਨੇ ਕਿੱਡੇ ਉਹਨਾਂ ਦੇ ਰਾਜ ਭਾਗ ਨੇ, ਮੁਸਲਮਾਨਾਂ ਦੇ ਕਿੱਡੇ ਰਾਜ ਨੇ ਇਸ ਧਰਤੀ ਉੱਤੇ, ਇਹ ਤਾਂ ਉਹਨਾਂ ਨੂੰ ਨਹੀਂ ਬਖਸ਼ਦੇ। ਪਰ ਮੈਂ ਇੱਕ ਗੱਲ ਹੋਰ ਇੱਥੇ ਕਰਨੀ ਚਾਹੁੰਦਾ, ਪੰਜਾਬ ਦੇ ਵਿੱਚ ਇੱਥੇ ਮਾੜੀ ਜੀ ਕੋਈ ਗੱਲ ਹੋ ਜਾਵੇ, ਜਿਹੜੇ ਨਕਲੀ ਈਸਾਈ ਇੱਥੇ ਕੋਈ ਗੰਦ ਪਾਉਂਦੇ ਆ, ਜਦੋਂ ਸਿੱਖ ਵਿਰੋਧ ਕਰਦੇ ਆ ਤਾਂ ਬੜਾ ਚੀਕ ਚਿਹਾੜਾ ਪੈਂਦਾ, ਤੇ ਕੁਝ ਬੰਦੇ ਇਹ ਮੱਤਾਂ ਦੇਣ ਮੈਦਾਨ 'ਚ ਕਾਮਰੇਡ ਜੇ ਆ ਜਾਂਦੇ ਨੇ ਕਿ ਤੁਸੀਂ ਪੰਜਾਬ ਦੇ ਲੋਕੋ ਸਿੱਖੋ, ਪੰਜਾਬ ਦੇ ਵਿੱਚ ਈਸਾਈਆਂ ਦਾ ਵਿਰੋਧ ਨਾ ਕਰਿਓ, ਨਹੀਂ ਫਿਰ ਬਾਹਰਲੇ ਮੁਲਕਾਂ 'ਚ ਤੁਹਾਡਾ ਔਖਾ ਹੋ ਜੂ। ਮੈਂ ਇਹ ਪੁੱਛਣਾ ਚਾਹੁੰਦਾ ਕਿ ਭਾਰਤ ਵਿੱਚ ਆਏ ਦਿਨ ਹਿੰਦੂ ਕੱਟੜਪੰਥੀ ਈਸਾਈਆਂ ਦਾ ਜੋਣਾ ਦੁੱਭਰ ਕਰੀ ਰੱਖਦੇ ਆ। ਅੱਜ ਤਾਂ ਬਾਹਲਾ ਉਹਨਾਂ ਨੇ ਦੁਰਗਤੀ ਕੀਤੀ ਆ ਕ੍ਰਿਸਮਸ ਵਾਲੇ ਕਰਕੇ। ਇਹਨਾਂ ਨੂੰ ਤਾਂ ਕਿਤੇ ਨਹੀਂ ਆਪਾਂ ਦੇਖਿਆ ਹੈਗਾ ਵੀ ਭਾਰਤ ਦੇ ਲੋਕਾਂ ਨੂੰ ਜਾਂ ਹਿੰਦੂਆਂ ਨੂੰ ਗੋਰਿਆਂ ਨੇ ਫੜ ਕੇ ਛੱਤਰ ਫੇਰਿਆ ਹੋਵੇ ਵੀ ਤੁਸੀਂ ਉੱਥੇ ਜਿਹੜਾ ਹੈਗਾ ਸਾਡਾ ਪੰਜਾਬ ਦੇ ਵਿੱਚ ਜਾਂ ਭਾਰਤ 'ਚ ਐਂ ਕਰਦੇ ਆ। ਇਹ ਇਕੱਲੇ ਸਿੱਖਾਂ ਨਾਲ ਹੀ ਓਵਰ ਕਰਨਗੇ। ਅਸਲ ਵਿੱਚ ਜਿਹੜੇ ਪੰਜਾਬ ਦੇ ਵਿੱਚ ਨਕਲੀ ਈਸਾਈ ਨੇ,
ਇਹਨਾਂ ਨਕਲੀ ਈਸਾਈਆਂ ਦਾ ਸਾਰੇ ਭਾਰਤ ਤੋਂ ਬਾਹਰ ਵਸਦੇ ਕਿਸੇ ਵੀ ਈਸਾਈ ਨੂੰ ਕੋਈ ਵੀ ਉਹ ਹੇਜ ਨਹੀਂ ਆਉਂਦਾ। ਉਹਨਾਂ ਨੂੰ ਪਤਾ ਹੈਗਾ ਵੀ ਇਹ ਤਾਂ ਭਾਰਤ ਸਰਕਾਰ ਦਾ ਪ੍ਰਪੰਚ ਵਾ। ਇਹ ਜਿਹੜੇ ਇੱਥੇ ਨਰੂਲੇ ਨਰਾਲੇ ਤੇ ਆ ਪਾਸਟਰ ਪੂਸਟਰ ਤੁਰੇ ਫਿਰਦੇ ਨੇ, ਇਹ ਕੋਈ ਅਸਲੀ ਈਸਾਈ ਮਤ ਦੇ ਝੰਡਾ ਬਰਦਾਰ ਹੈ ਹੀ ਨਹੀਂ। ਕਿਉਂਕਿ ਅਸਲੀ ਈਸਾਈ ਜਿਹੜੇ ਅਕਾਲ ਤਖਤ ਤੇ ਕਹਿ ਕੇ ਗਏ ਹੋਏ ਨੇ, ਲਿਖਤੀ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਵੇਲੇ ਆ ਕੇ ਗਏ ਹੋਏ ਨੇ। ਉਹ ਇਹ ਜਿਹੜੇ ਨੇ ਪੰਜਾਬ ਦੇ ਵਿੱਚ ਨਕਲੀ ਈਸਾਈ, ਇਹ ਤਾਂ ਖੜੇ ਹੀ ਭਾਰਤੀ ਸਰਕਾਰ ਨੇ, ਹਿੰਦੂ ਕੱਟੜਵਾਦ ਨੇ ਕੀਤੇ ਨੇ। ਸਾਰੇ ਭਾਰਤ ਵਿੱਚ ਈਸਾਈਆਂ ਤੇ ਹਿੰਦੂ ਅੱਤਵਾਦੀਆਂ ਦੀ ਟੱਕਰ ਆ, ਪੰਜਾਬ 'ਚ ਹੈ ਨਹੀਂ। ਪੰਜਾਬ ਦੇ ਵਿੱਚ ਤਾਂ ਇਹ ਕਹਿੰਦੇ ਨੇ ਜਿਹੜੇ ਹਿੰਦੂ ਅੱਤਵਾਦੀ ਨੇ ਵੀ ਵਧੀਆ ਇਹ ਜਿਹੜਾ ਹੈਗੇ ਆ ਪੰਜਾਬ ਦੇ ਈਸਾਈ ਵਾਧੇ, ਇਹ ਸਿੱਖਾਂ ਨੂੰ ਹੀ ਖਰਾਬ ਕਰਦੇ ਆ, ਸਿੱਖੀ ਦਾ ਹੀ ਨੁਕਸਾਨ ਕਰਦੇ ਆ, ਤਾਂ ਵਧੀਆ ਨੇ। ਸੋ ਸਾਰੇ ਭਾਰਤ ਵਿੱਚ ਜਿਹੜੀ ਟੱਕਰ ਆ ਉਹ ਪੰਜਾਬ 'ਚ ਇਹਨਾਂ ਦੀ ਹੈ ਨਹੀਂ। ਕਿਉਂ ਹੈ ਨਹੀਂ? ਕਿਉਂਕਿ ਇਹਨਾਂ ਦੇ ਆਪਦੇ ਬੰਦੇ ਆ। ਇਹ ਏਜੰਸੀਆਂ ਦਾ ਪ੍ਰੋਜੈਕਟ ਆ ਜਿਹੜਾ ਪੰਜਾਬ 'ਚ ਚੱਲ ਰਿਹਾ। ਤੇ ਅੱਜ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਬੜੀ ਔਖ ਆ ਕਿ ਇੱਕ ਪਾਸੇ ਸਾਰੇ ਜਿਹੜੇ ਸਿੱਖ ਨੇ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੇ ਜਾਂ ਜੋ ਅਨੰਦਪੁਰ ਦੇ ਕਿਲੇ ਦੇ ਘੇਰੇ ਤੋਂ ਲੈ ਕੇ ਖਦਰਾਣੇ ਦੀ ਢਾਬ ਤੱਕ ਦਾ ਇਤਿਹਾਸ ਆ, ਉਹਦੀ ਬਾਤ ਪਾਉਣੀ ਚਾਹੁੰਦੇ ਆ। ਪਰ ਉੱਥੇ ਥਾਂ ਥਾਂ ਦੇ ਉੱਤੇ ਜਿਹੜੇ ਇਹਨਾਂ ਦੇ ਮਕੜ ਜਾਲ 'ਚ ਫਸੇ ਹੋਏ ਨੇ ਭਾਰਤੀ ਏਜੰਸੀਆਂ ਦਾ ਜਿਹੜਾ ਇਹ ਚੱਲ ਰਿਹਾ ਪਖੰਡ ਵੀ ਅਸੀਂ ਈਸਾਈ ਮਤ, ਤੇ ਉਹ ਈਸਾਈਆਂ ਨੇ ਥਾਂ ਥਾਂ ਦੇ ਉੱਤੇ ਕ੍ਰਿਸਮਸ ਮਨਾਉਣੀ ਸ਼ੁਰੂ ਕੀਤੀ ਹੋਈ ਆ। ਕਈ ਥਾਵਾਂ ਤੇ ਕਾਟੋ ਕਲੇਸ਼ ਜਿਹਾ ਹੋਇਆ ਵੀ ਆ। ਪਰ ਅਸੀਂ ਨਹੀਂ ਚਾਹੁੰਦੇ, ਕਿਉਂਕਿ ਨਾ ਹੀ ਸਾਡਾ ਇਹ ਅਸੂਲ ਆ ਸਿੱਖ ਧਰਮ ਦਾ ਵੀ ਕਿਸੇ ਦੇ ਧਰਮ ਨੂੰ ਰੋਕੀਏ। ਪਖੰਡ ਨੂੰ ਜ਼ਰੂਰ ਰੋਕਦੇ ਆ, ਪਰ ਇਹ ਜਿਹੜੀਆਂ ਚੀਕਾਂ ਜਿਹੀਆਂ ਮਾਰਦੇ ਨੇਗੇ ਈਸਾਈ, ਇਹ ਜੀ ਸਾਡੇ ਪ੍ਰੋਗਰਾਮਾਂ 'ਚ ਆ ਕੇ ਖੱਲਰ ਪਾਇਆ ਜਾ ਰਿਹਾ ਹਿੰਦੂ ਅੱਤਵਾਦੀਆਂ ਵੱਲੋਂ ਭਾਰਤ 'ਚ। ਆ ਜਿਹੜੀਆਂ ਇੱਥੇ ਇਹਨਾਂ ਦੇ ਕੋਲ ਭੂਤਾਂ ਚੜੇਲਾਂ ਨੇ, ਜਦੋਂ ਇਹ ਮਾਰਦੇ ਆ ਫੂਕ ਜੀ, ਮਰੇ ਹੋਏ ਬੰਦੇ ਜਿਉਂਦੇ ਕਰ ਦਿੰਦੇ ਆ, ਲੋਕਾਂ ਦੇ ਪਾਗਲਾਂ ਨੂੰ ਠੀਕ ਕਰਦੇ ਆ। ਉਹ ਭੂਤਾਂ ਭਾਤਾਂ ਜੀ ਉਧਰ ਛੱਡਿਆ ਕਰਨ, ਤਾਂ ਉਹ ਜਿਹੜੇ ਇਹਨਾਂ ਦੇ ਆਉਂਦੇ ਆ ਚਰਚਾਂ ਤੇ ਚੜ ਚੜ ਕੇ, ਉਦੋਂ ਪਤਾ ਨਹੀਂ ਉਹ ਭੂਤਾਂ ਚੜੇਲਾਂ ਜਿਹੀਆਂ ਕਿੱਥੇ ਗਈਆਂ ਹੁੰਦੀਆਂ ਇਹਨਾਂ ਦੀਆਂ। ਅਸਲੀ ਗੱਲ ਹੈਗੀ ਆ ਕਿ ਆਪ ਹੀ ਟ੍ਰੇਨਡ ਕੀਤੇ ਹੋਏ ਬੰਦਿਆਂ ਦੇ ਰਾਹੀਂ ਆਪ ਹੀ ਇਹ ਸਾਰਾ ਕੁਝ ਕਰਦੇ ਆ। ਸਾਰਾ ਕੁਝ ਲੋਕਾਂ ਨੂੰ ਸਮਝ ਆ, ਪਰ ਫੇਰ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਪਖੰਡ ਉਹ ਚੱਲ ਤਾਂ ਜਾਂਦਾ ਹੀ ਆ। ਭਾਵੇਂ ਉਹ ਵੀ ਗੱਲ ਆ ਕਿ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ। ਸੋ ਅੱਜ ਜਦੋਂ ਕਿ ਕ੍ਰਿਸਮਸ ਵਾਲੇ ਦਿਹਾੜੇ ਮੌਕੇ ਸਾਰੇ ਭਾਰਤ ਦੇ ਵਿੱਚ ਥਾਂ ਥਾਂ ਦੇ ਉੱਤੇ ਈਸਾਈਆਂ ਦੇ ਚਰਚਾਂ ਦੇ ਉੱਤੇ ਹਮਲਾਵਰ ਧਿਰ ਜਿਹੜੀ ਆ RSS ਭਗਵਾਂ ਬ੍ਰਿਗੇਡ ਹੈ, ਉਸ ਮੌਕੇ ਪ੍ਰਦੀਪ ਮਹਿਤੇ ਵਰਗੇ ਆਪਾਂ ਨੂੰ ਮਤਾਂ ਦੇ ਰਹੇ ਆ ਕਿ ਜੀ ਹਿੰਦੂ ਤਾਂ ਬਹੁਤ ਦੁਖੀ ਆ, ਹਿੰਦੂਆਂ ਤੇ ਤਾਂ ਬੜਾ ਜ਼ੁਲਮ ਹੋ ਰਿਹਾ। ਦੇਖ ਲਓ ਤੁਸੀਂ। ਹੁਣ ਗੱਲ ਆ ਰਹੀ ਆ ਬਈ ਅਸੀਂ ਕੌਣ ਆ? ਪ੍ਰਦੀਪ ਮਹਿਤੇ ਵਰਗਿਆਂ ਨੂੰ ਅਸੀਂ ਚੰਗੇ ਕਿਉਂ ਨਹੀਂ ਲੱਗ ਸਕਦੇ? ਰਾਮ ਰਾਮ ਚਾਹੇ ਕਰ ਲਓ, ਚਾਹੇ ਇਹਨਾਂ ਨੂੰ ਹੋਰ ਜੋ ਮਰਜ਼ੀ ਕਰ ਲਓ, ਇਹਨਾਂ ਨੂੰ ਤੁਸੀਂ ਚੰਗੇ ਨਹੀਂ ਲੱਗ ਸਕਦੇ। ਕਿਉਂ ਨਹੀਂ ਚੰਗੇ ਲੱਗ ਸਕਦੇ? ਇਹਨਾਂ ਨੂੰ ਸਿੱਖ ਚਾਹੀਦੇ ਆ ਬਾਦਲ ਸਾਹਿਬ ਵਰਗੇ, ਮੰਦਿਰ 'ਚ ਜਾਣ, ਟੱਲੀ ਖੜਕਾਉਣ, ਹਵਨ ਕਰਨ, ਤੇ ਹੋਰ ਜਿਹੜੇ ਵੀ ਕੁੱਤੇ ਕੰਮ ਜਿਹੜੇ ਗੁਰੂ ਸਾਹਿਬ ਨੇ ਆਪਾਂ ਨੂੰ ਮਨਾ ਕੀਤੇ, ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਨੂੰ ਤਿਆਰ ਰਹਿਣ, ਜਿਹੜੇ ਮਤਲਬ ਕਿ ਹਰ ਕੰਮ। ਹੁਣ ਤੁਸੀਂ ਹੈਰਾਨ ਹੋ ਜਾਓਗੇ, ਆ ਸਰਚਾਂਦ ਸਿੰਘ ਦੀ ਗੱਲ ਆਪਾਂ ਕੱਲ ਕਰਦੇ ਸੀ, ਉਹਨੇ ਫੇਰ ਪੋਸਟਾਂ ਪਾ ਕੇ ਸਾਬਤ ਕੀਤਾ ਕਿ ਉਦੋਂ ਤਾਂ ਬੀਬੀ ਹਰਸਿਮਰਤ ਕੌਰ ਨੇ ਵੀ ਕਿਹਾ ਸੀ ਕਿ ਇਹ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਵੀਰ ਬਾਲ ਦਿਵਸ। ਹੁਣ ਬਾਦਲ ਧੜਾ ਤਾਂ ਮੁੱਕਰਦਾ ਫਿਰਦਾ ਕਿ ਅਸੀਂ ਤਾਂ ਜੀ ਵੀਰ ਬਾਲ ਦਿਵਸ ਦੀ ਹਮਾਇਤ ਕੀਤੀ ਨਹੀਂ ਸੀ। ਉਹ ਸਬੂਤ ਲਿਆ ਕੇ ਦਿੰਦੇ ਆ ਵੀ ਤੁਸੀਂ ਉਦੋਂ ਹਮਾਇਤ ਕੀਤੀ ਸੀ। ਪਰ ਜੇ ਆਪਾਂ ਆ ਜਾਈਏ ਦੁਸ਼ਮਣ ਦੇ ਘਾੜੇ ਦਾ ਦਸਤਾ ਬਣੀ ਹੋਈ ਧਿਰ ਦੇ ਬਾਰੇ ਗੱਲ ਕਰੀਏ, ਧਿਰਾਂ ਦੋਨੇ ਹੀ ਉਹਨਾਂ ਦੀਆਂ ਨੇ। ਜਿਹੜੀ ਬਾਬੇ ਧੁੰਮੇ ਵਾਲੀ ਧਿਰ ਵਾ ਸਰਚਾਂਦ ਸਿੰਘ ਹੁਣਾਂ ਵਾਲੀ, ਉਹ ਭਾਈ ਜੇਕਰ ਇਹਨਾਂ ਨੇ ਕਰਤੂਤ ਕਰ ਹੀ ਲਈ, ਜੇਕਰ ਵੀਰ ਬਾਲ ਦਿਵਸ ਦੀ ਹਮਾਇਤ ਇਹ ਕਰ ਹੀ ਬੈਠੇ ਆ, ਤੇ ਹੁਣ ਤੁਸੀਂ ਉਹਨਾਂ ਦੇ ਨਾਲ ਘਿਓ ਖਿਚੜੀਆਂ ਤੁਸੀਂ ਉਹੀ ਕਹਿ ਦਿਓ ਉਹਨਾਂ ਨੂੰ, ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ, ਤੇ ਤੁਸੀਂ ਕਹਿ ਦਿਓ ਉਹਨਾਂ ਨੂੰ ਵੀ ਵੀਰ ਬਾਲ ਦਿਵਸ ਜਿਹੜਾ ਮਨਾਉਣਾ ਗਲਤ ਗੱਲ ਆ ਤੇ ਆਪਾਂ ਇਹ ਤੋਂ ਰੁਕੋ, ਤੇ ਲੋਕ ਤੁਹਾਨੂੰ ਸਤਿਕਾਰ ਦੇ ਦੇਣਗੇ ਕਿ ਘੱਟੋ ਘੱਟ ਇੱਕ ਕੰਮ ਤਾਂ ਬਾਬੇ ਧੁੰਮੇ ਨੇ ਕਰਾਇਆ ਨਾ ਉਹਨਾਂ ਨਾਲ ਮਿਲ ਕੇ। ਬਾਦਲ ਕਿਆਂ ਨੇ ਤਾਂ ਖੇਹ ਪਵਾਤੀ ਸੀ ਕੌਮ ਦੇ ਸਿਰ, ਤੇ ਬਾਦਲ ਕਿਆਂ ਨੂੰ ਲੋਕ ਆਪੇ ਹੀ ਲਾਹਣਤਾਂ ਪਾਉਣਗੇ ਤੇ ਤੁਹਾਡਾ ਸਤਿਕਾਰ ਕਰ ਦੇਣਗੇ। ਜਿਹੜੀ ਗੱਲ ਤੁਹਾਡੀ ਚੰਗੀ, ਅਸੀਂ ਕਵਾਂਗੇ ਜੀ ਇੱਥੇ ਇਸ ਪ੍ਰੋਗਰਾਮ 'ਚ ਪੂਰਾ ਤੁਹਾਡਾ 40 ਮਿੰਟ ਅਸੀਂ ਗੋਗੇ ਗਾਵਾਂਗੇ ਕਿ ਜੀ ਸਰਚਾਂਦ ਸਿੰਘ ਮਹਾਨ ਹੈ, ਤੇ ਉਹ ਜਿਹੜਾ ਬਾਬਾ ਧੁੰਮਾ ਜੀ ਆ ਟਕਸਾਲ ਦੇ ਮੌਜੂਦਾ ਮੁਖੀ, ਉਹਨਾਂ ਨੇ ਕਮਾਲ ਕਰਤੀ। ਇਹ ਤਾਂ ਉਹਨਾਂ ਦਾ ਚੰਗਾ ਕੁਛ ਤਾਂ ਕਹਿਣ ਜੋਗਾ ਕਰੋ ਨਾ ਸਾਨੂੰ। ਸੋ ਸੱਚੀ ਗੱਲ ਇਹ ਹੈ ਕਿ ਜਿਹੜੀ ਗਲਤੀ ਉਦੋਂ ਬਾਦਲ ਕਿਆਂ ਨੇ ਕੀਤੀ ਵੀਰ ਬਾਲ ਦਿਵਸ ਦੀ ਹਮਾਇਤ ਕਰਕੇ, ਉਹੀ ਗਲਤੀ ਇਸ ਮੌਕੇ ਟਕਸਾਲ ਕਰ ਰਹੀ ਆ। ਪਰ ਕੱਲੀ ਟਕਸਾਲ ਇਹ ਗੱਲ ਥੋੜੀ ਕਰ ਰਹੀ ਹੈ, ਉਹ ਤਾਂ ਬਹੁਤ ਕੁਝ ਹੋਰ ਵੀ ਕਰ ਰਹੇ।
ਹੁਣ ਜਿਹੜੇ ਸਿੱਖ ਇਹਨਾਂ ਕਰਤੂਤਾਂ ਦਾ ਵਿਰੋਧ ਕਰਦੇ ਆ ਉਹ ਪ੍ਰਦੀਪ ਜੀ ਤੁਹਾਨੂੰ ਕਿੱਥੇ ਚੰਗੇ ਲੱਗਣੇ। ਅਸੀਂ ਉਹ ਆ ਜੀ ਜਿਨ੍ਹਾਂ ਨੂੰ ਕਦੇ ਵੀ ਐਸਟੈਬਲਿਸ਼ਮੈਂਟ ਜਿਹੜੀ ਨਿਜ਼ਾਮ ਆ, ਜਿਹੜਾ ਹਕੂਮਤ ਆ, ਸਥਾਪਤੀ ਜਿਹਨੂੰ ਕਹਿੰਦੇ ਆ, ਅਸੀਂ ਉਹਨੂੰ ਕਦੇ ਪਸੰਦ ਨਹੀਂ ਆ ਸਕਦੇ। ਅਸੀਂ ਡੀਪ ਸਟੇਟ ਦੇ ਕਦੇ ਵੀ ਚਹੇਤੇ ਨਹੀਂ ਬਣ ਸਕਦੇ, ਕਿਉਂਕਿ ਅਸੀਂ ਸਿੱਖੀ ਵੱਲ ਖੜਨਾ ਹੁੰਦਾ, ਅਸੀਂ ਲੋਕਾਂ ਵੱਲ ਖੜਨਾ ਹੁੰਦਾ, ਅਸੀਂ ਹੱਕ ਸੱਚ ਵੱਲ ਖੜਨਾ ਹੁੰਦਾ। ਤੇ ਜਿਹੜੇ ਲੋਕ ਇਸ ਬਿਰਤੀ ਵਾਲੇ ਹੁੰਦੇ ਨੇ ਉਹ ਹਕੂਮਤ ਨੂੰ ਕਦੇ ਪ੍ਰਵਾਨ ਨਹੀਂ ਹੁੰਦੇ। ਸਾਨੂੰ ਇਸੇ ਕਰਕੇ ਬੰਦੇ ਕਿਹਾ ਜਾਂਦਾ, ਬੰਦੇ, ਤੇ ਉਹਨਾਂ ਨੂੰ ਕਿਹਾ ਜਾਂਦਾ ਭੇਡਾਂ। ਜਿਹੜੇ ਬੰਦੇ ਹੁੰਦੇ ਆ ਨਾ, ਉਹਨਾਂ ਵਿੱਚੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨਿਕਲਦਾ, ਜਿਹਨੂੰ 10ਵੇਂ ਪਾਤਸ਼ਾਹ ਨੇ ਜਦੋਂ ਹਜੂਰ ਸਾਹਿਬ ਤੋਂ ਥਾਪੜਾ ਦੇ ਕੇ ਭੇਜਿਆ ਨਾ ਜੀ ਪ੍ਰਦੀਪ ਮਹਿਤਾ ਜੀ, ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ। ਤੇ ਹੋਰ ਵੀ ਜਿੱਥੇ ਜਿੱਥੇ ਉਹ 5 ਤੀਰ ਲੈ ਕੇ ਕਲਗੀਧਰ ਦਾ ਸਿੰਘ ਨਿਕਲਿਆ, ਬਸ ਫਿਰ ਬੱਲੇ ਬੱਲੇ ਹੀ ਹੈ। ਤੇ ਇਹ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋਈ ਸੀ ਦਾਸਤਾਨ, ਉਹਦੇ ਚ ਉਤਰਾ ਤੇ ਚੜਾ ਤਾਂ ਬਥੇਰੇ ਆਏ, ਪਰ ਲਾਲ ਕਿਲੇ ਤੱਕ, ਲਾਲ ਕਿਲੇ ਤੇ ਵੀ ਝੰਡਾ ਝੂਲਿਆ। ਉਹ ਜਦੋਂ ਸਿੱਖੀ ਦੇ ਵਿੱਚ ਖੋਟ ਆ ਗਿਆ, ਆ ਕਰਮ ਕਾਂਡ ਆ ਗਏ ਜਿਹੜੇ ਬਾਦਲਕਿਆਂ ਨੇ ਵੀ RSS ਦੇ ਕਹਿਣ ਤੇ ਹੋਰ ਜ਼ਿਆਦਾ ਵਧਾਏ ਨੇ, ਸਾਡੀਆਂ ਸੰਸਥਾਵਾਂ ਦਾ ਬਾਹਮਣੀਕਰਨ ਹੋ ਗਿਆ, ਇਹ ਤਾਂ ਕੰਮ ਉਦੋਂ ਵਿਗੜਿਆ। ਇਸੇ ਕਰਕੇ ਭਾਈ ਗਜਿੰਦਰ ਸਿੰਘ ਨੇ ਕਵਿਤਾ ਲਿਖੀ ਸੀ ਨਾ, ਮੈਂ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਲੰਘ ਰਿਹਾ ਹਾਂ, ਪਰ ਅੱਜ ਇਹਨੇ ਸੀਸ ਨਹੀਂ ਝੁਕਾਇਆ, ਸ਼ਾਇਦ ਇਹਨੂੰ ਆਦਾਬ ਭੁੱਲ ਗਏ ਨੇ। ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ, ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ਇਹਨਾਂ ਦਾ ਕੀ ਹੈ? ਇਹ ਤਾਂ ਸਦਾ ਹੀ ਤਲਵਾਰਾਂ ਨੂੰ ਨਮਸਕਾਰ ਕਰਦੇ ਨੇ ਤੇ ਤਲਵਾਰਾਂ ਵਾਲਿਆਂ ਦਾ ਪਾਣੀ ਭਰਦੇ ਨੇ। ਮੈਂ ਜਦੋਂ ਤਲਵਾਰ ਉਠਾਵਾਂਗਾ, ਬਘੇਲ ਸਿੰਘ ਬਣ ਕੇ ਆਵਾਂਗਾ, ਉਦੋਂ ਇਹ ਸਿਰ ਝੁਕਾਉਣਗੇ, ਉਦੋਂ ਨਜ਼ਰਾਂ ਵਿਛਾਉਣਗੇ। ਇਹ ਇਕੱਲੇ ਲਾਲ ਕਿਲੇ ਦੀ ਗੱਲ ਨਹੀਂ ਪ੍ਰਦੀਪ ਮਹਿਤਾ ਜੀ, ਜਦੋਂ ਵੀ ਕੋਈ ਜ਼ੋਰਾਵਰ ਤਲਵਾਰ ਵਾਲਾ ਆਇਆ, ਇਹ ਲਾਲ ਕਿਲਾ ਪੈਰਾਂ 'ਚ ਡਿੱਗਿਆ, ਚਾਹੇ ਉਹ ਕੋਈ ਬਾਬਰ ਹੋਣਾ ਚੋਂ ਸੀ, ਤੇ ਚਾਹੇ ਕੋਈ ਗੋਰਿਆਂ ਚੋਂ ਸੀ, ਤੇ ਚਾਹੇ ਕੋਈ ਹੋਰ ਸੀ। ਐਵੇਂ ਮਤ ਨਾ ਸਮਝੀ ਜਾਓ ਕਿ ਜੀ ਮੋਦੀ ਹੁਣੀ ਬਸ ਹੁਣ ਇਹ ਬਹਿ ਗਏ ਤਾਂ ਹੁਣ ਇਹ ਹਿੱਲਣੇ ਨਹੀਂ, ਜਾਂ ਹਿੰਦੂਆਂ ਦਾ ਜਿਹੜਾ ਇਹ ਨਿਜ਼ਾਮ ਹੁਣ ਆ ਗਿਆ ਇਹ ਸਿੱਖਾਂ ਨੂੰ ਖਤਮ ਕਰ ਜੂ, ਤੇ ਸਿੱਖ ਕੌਮ ਜਿਹੜੀ ਆ ਵੀ ਉਹ ਤਾਂ ਇਹ ਗੱਲਾਂ, ਇਹ ਸੁਪਨੇ ਲੈਂਦੀਆਂ ਕਈ ਹਕੂਮਤਾਂ ਤੁਰ ਗਈਆਂ ਇੱਥੇ। ਉਹ ਹਾਂ ਵਕਤ ਹੁੰਦਾ ਇਹ ਸਾਨੂੰ ਅਕਲ ਦੇਣੀ ਸੀ। ਮੈਂ ਇਹ ਕਹਿਣਾ ਕਿ 1947 ਤੋਂ ਪਹਿਲਾਂ ਅਸੀਂ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦਾ ਪੱਖ ਵੀ ਦੇਖ ਲਿਆ ਸੀ, ਅਸੀਂ ਈਸਾਈ ਮਤ ਨੂੰ ਮੰਨਣ ਵਾਲੇ ਗੋਰਿਆਂ ਦਾ ਪੱਖ ਵੀ ਦੇਖ ਲਿਆ ਸੀ। ਸਾਡਾ ਹਿੰਦੂਆਂ ਬਾਰੇ ਵਹਿਮ ਰਹਿ ਜਾਣਾ ਸੀ ਜੇ 1947 ਮੌਕੇ ਸਾਡੇ ਲੀਡਰ ਗਲਤੀ ਨਾ ਕਰਦੇ। ਗਲਤੀ ਤਾਂ ਹੋਈ ਨਾ ਜਦੋਂ ਤੁਸੀਂ ਉਹ ਕੀਤੇ ਵਾਅਦਿਆਂ ਤੋਂ ਮੁੱਕਰ ਗਏ। ਜੇ ਕਿਤੇ ਤੁਸੀਂ ਉਹ ਵਾਅਦੇ ਪੂਰੇ ਚੜ ਜਾਂਦੇ, ਜੇਕਰ ਤੁਸੀਂ ਹੱਕ ਸੱਚ ਦੀ ਗੱਲ ਕਰਦੇ, ਤਾਂ ਫੇਰ ਤਾਂ ਅਸੀਂ ਕਹਿਣਾ ਸੀਗਾ ਵੀ ਬਾਕੀ ਕੌਮਾਂ ਜਿਹੋ ਜਿਹੀਆਂ ਮਰਜ਼ੀ ਹੋਣ, ਪਰ ਹਿੰਦੂ ਨਹੀਂ ਇਹੋ ਜਿਹੇ। ਪਰ ਜਿਹੜੀ ਤੁਸੀਂ ਅਕਿਰਤ ਘਣਤਾ ਦਿਖਾਈ, ਉਹਦੇ ਬਾਰੇ ਸਾਡੇ ਇਹ ਨਹੀਂ ਕਿ ਆਗੂਆਂ ਨੂੰ, ਲੀਡਰਾਂ ਨੂੰ ਸਮਝ ਨਹੀਂ ਸੀ। 1919 ਦੇ ਵਿੱਚ ਅੰਡੇਮਾਨ ਜੇਲ੍ਹ ਦੇ ਵਿੱਚੋਂ ਸਰਦਾਰ ਕਰਤਾਰ ਸਿੰਘ ਝੱਬਰ ਨੇ ਇੱਕ ਲਿਖਤ ਲਿਖੀ ਸੀ ਕਿ ਆਜ਼ਾਦ ਹਿੰਦੁਸਤਾਨ ਦਾ ਰਾਜ ਗਣਤੰਤਰ ਹੋਵੇਗਾ ਜਿਸ ਵਿੱਚ ਸਿੱਖਾਂ ਦੀ ਗਿਣਤੀ 1.5% ਤੋਂ ਵੱਧ ਨਹੀਂ ਹੋ ਸਕਦੀ, ਉਹ ਵੀ ਇੱਕ ਸੂਬੇ ਪੰਜਾਬ ਵਿੱਚ। ਸੈਂਟਰ ਵਿੱਚ ਇਹਨਾਂ ਦੀ ਕਿੰਨੀ ਕੁ ਸੁਣੀ ਜਾਏਗੀ, ਇਹ ਸਹਿਜ ਵਿਚਾਰ ਦੀ ਗੱਲ ਹੈ। ਫਿਰ ਹਿੰਦੂ ਜਨਤਾ ਜਿਸ ਦੇ ਹੱਥ ਵਿੱਚ ਦੇਸ਼ ਦੀ ਰਾਜ ਸੱਤਾ ਹੋਵੇਗੀ, ਜਿਸ ਦਾ ਵਧੇਰੇ ਹਿੱਸਾ ਆਰੀਆ ਸਮਾਜੀ ਹੈ, ਅਤੇ ਜਿਸ ਨੂੰ ਸਿੱਖ ਕਾਣੀ ਅੱਖ ਵੀ ਦੇਖ ਨਹੀਂ ਸਿਖਾਉਂਦੇ, ਕਿਵੇਂ ਬਰਦਾਸ਼ਤ ਕਰਨਗੇ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਕੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਸੋ 100-125 ਸਾਲ ਪਹਿਲਾਂ 1919 ਚ ਸਾਡੇ ਆਗੂਆਂ ਨੂੰ ਸਮਝ ਸੀ। ਅਸੀਂ ਤਾਂ ਤੁਹਾਨੂੰ ਇੱਕ ਵਾਰੀ ਐ ਸਮਝੋ ਵੀ ਪਰਖਿਆ ਸੀ, ਤੇ ਤੁਸੀਂ ਪਰਖ ਦੇ ਵਿੱਚੋਂ ਲਾ ਲਿਓ ਫੇਲ ਹੋਏ। ਹਿੰਦੂ ਭਾਈਚਾਰਾ ਇਤਿਹਾਸ ਵਿੱਚ ਸਦਾ ਲਈ ਗਰਕ ਗਿਆ, ਕਿਉਂਕਿ ਉਹਨੇ ਸਿੱਖਾਂ ਵਰਗੀ ਕੌਮ ਨਾਲ ਗਦਾਰੀ ਕੀਤੀ ਹੈ। ਖੈਰ, ਜੋ ਕੁਝ ਇਸ ਮੁਲਕ ਵਿੱਚ ਹੋ ਰਿਹਾ ਗੁਰਦੁਆਰਿਆਂ ਦੇ ਪ੍ਰਬੰਧ ਦੇ ਮੁਤਲਕ, ਹੁਣ ਤੁਸੀਂ ਦੇਖ ਸਕਦੇ ਹੋ, ਤੁਸੀਂ ਆਪ ਦੇ ਪੱਖ ਦੇ ਬੰਦਿਆਂ ਨੂੰ ਕਿੰਨੇ ਟਾਈਮ ਤੋਂ ਸ਼੍ਰੋਮਣੀ ਕਮੇਟੀ ਦਿੱਤੀ ਹੋਈ ਹੈ। ਸਾਰਾ ਪੰਥ ਚਾਹੁੰਦਾ ਵੀ ਵੋਟਾਂ ਹੋ ਜਾਣ, 5 ਸਾਲ ਦਾ ਵਿਧਾਨ ਆ ਵੀ ਜੇ 5 ਸਾਲ ਬਾਅਦ ਪਾਰਲੀਮੈਂਟ, 5 ਸਾਲ ਬਾਅਦ ਅਸੈਂਬਲੀ,
ਮੰਨ ਲਓ 5 ਸਾਲ ਬੀਤ ਜਾਣ ਤੇ ਮੋਦੀ ਸਾਹਿਬ ਜਿਹੜੇ ਨੇ ਉਹ ਬਾਅਦ ਚ 5 ਸਾਲ ਤੋਂ ਬਾਅਦ ਤੁਸੀਂ ਉੱਥੇ ਬੈਠੇ ਰਹਿਣ ਦਿਓਗੇ? ਸਾਰੇ ਭਾਰਤ ਦੇ ਵਿੱਚ ਰੌਲਾ ਪਊਗਾ ਵੀ ਨਹੀਂ ਨਹੀਂ, ਇਹ ਵੋਟਾਂ ਕਰਾਈਆਂ ਜਾਣ ਜੀ, ਜਲਦੀ ਨਵੀਂ ਸਰਕਾਰ ਆਵੇ, ਚਾਹੇ ਮੋਦੀ ਦੀ ਦੁਬਾਰਾ ਆ ਜਾਵੇ। ਪਰ ਇੱਥੇ ਕਿਉਂ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ? ਕਿਉਂਕਿ ਬਾਦਲ ਕੇ ਬੀਜੇਪੀ ਦੇ, ਸੰਘ ਦੇ, ਆਰਐਸਐਸ ਦੇ ਖਾਸ ਬੰਦੇ ਆ, ਇਹਨਾਂ ਕੋਲੇ ਤਾਕਤ ਆ, ਇਹਨਾਂ ਰਾਹੀਂ ਅਕਾਲ ਤਖਤ ਸਾਹਿਬ ਨੂੰ, ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ ਕੰਟਰੋਲ ਕਰਨਾ। ਤੇ ਜਿਸ ਤਰੀਕੇ ਨਾਲ ਸਾਡੇ ਇਸ਼ਟ ਦੀ ਬੇਅਦਬੀ, ਸਾਡੇ ਧਰਮ ਦੇ ਮਸਲਿਆਂ ਦਾ ਹਾਲ ਆ, ਔਰ 328 ਸਰੂਪਾਂ ਵਾਲੇ ਮਸਲੇ ਤੇ ਜਥੇਦਾਰਾਂ ਨੇ ਮੀਟਿੰਗ ਸੱਦੀ ਆ ਤੇ ਇੱਕ ਨਵਾਂ ਝਵੇਲਾ ਕੌਮ ਦੇ ਗਲ ਪਾਉਣ ਦੀ ਤਿਆਰੀ ਆ। ਤੇ ਅਸੀਂ ਸਭ ਸਮਝਦੇ ਹਾਂ ਕਿ ਜਦੋਂ ਕੌਮਾਂ ਗੁਲਾਮ ਹੁੰਦੀਆਂ ਨੇ ਉਦੋਂ ਹਾਕਮ ਕੌਮਾਂ ਇਹੋ ਜਿਹੀਆਂ ਖੇਡਾਂ ਖੇਡਦੀਆਂ ਹੀ ਹੁੰਦੀਆਂ ਨੇ। ਸਾਨੂੰ ਉਹਨਾਂ ਜਮੂਰਿਆਂ ਉੱਤੇ ਗੁੱਸਾ ਤਾਂ ਹੈ, ਉਹਨਾਂ ਕਹਾੜੇ ਦੇ ਦਸਤਾ ਬਣੇ ਹੋਏ ਸਿੱਖਾਂ ਤੇ ਗੁੱਸਾ ਤਾਂ ਹੈ, ਚਾਹੇ ਉਹ ਮਨਜਿੰਦਰ ਸਿੰਘ ਸਰਸਾ ਹੋਵੇ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਉਹ ਹਰਜਿੰਦਰ ਸਿੰਘ ਧਾਮੀ ਹੋਵੇ, ਤੇ ਚਾਹੇ ਕੋਈ ਹੋਰ ਹੋਵੇ, ਚਾਹੇ ਉਹ ਕਾਂਗਰਸ ਦਾ ਲੀਡਰ ਆ, ਚਾਹੇ ਉਹ ਆਮ ਆਦਮੀ ਪਾਰਟੀ ਦਾ ਲੀਡਰ ਆ। ਇਹ ਸਾਰੇ ਦੇ ਸਾਰੇ ਉਸ ਸਿਸਟਮ ਦਾ, ਉਸ ਧਿਰ ਦਾ ਹਿੱਸਾ ਨੇ ਜਿਹੜੀ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣਾ ਚਾਹੁੰਦੀ ਹੈ। ਤੇ ਇਹ ਲੋਕ ਚਾਹੁੰਦੇ ਆ ਕਿ ਅਸੀਂ ਵੀ ਉਹਦਾ ਹਿੱਸਾ ਬਣ ਜਾਈਏ। ਆ ਭਾਈ ਤੁਹਾਡੇ ਸਾਹਮਣੇ ਆ ਜਿਹੜਾ ਉਨਾਓ ਵਾਲਾ ਰੌਲਾ ਹੈ, ਉਹਦੇ ਵਿੱਚ ਬਲਾਤਕਾਰ ਦੀ ਪੀੜਤ ਕੁੜੀ ਆ ਜਿਹੜੀ, ਉਹਨੂੰ ਪੁਲਿਸ ਦਾ ਧੂਹੀ ਫਿਰਦੀ ਹੈ ਤੇ ਉੱਪਰੋਂ ਯਕੀਨ ਦਿਵਾਇਆ ਜਾ ਰਿਹਾ ਕਿ ਇਨਸਾਫ ਮਿਲੂਗਾ। ਤੇ ਉਹ ਕੁੜੀ ਵਿਚਾਰੀ ਪਿੱਟ ਰਹੀ ਆ ਵੀ ਕੁਲਦੀਪ ਸੇਂਗਰ ਨੇ ਮੇਰੇ ਦਾਦੇ ਨੂੰ ਮਰਵਾਇਆ, ਮੇਰੇ ਪਿਓ ਨੂੰ ਮਰਵਾਇਆ, ਮੇਰੀ ਭੈਣ ਨਾਲ ਰੇਪ ਕੀਤਾ, ਚਾਚੇ ਨੂੰ ਝੂਠੇ ਮੁਕੱਦਮੇ 'ਚ ਫਸਾਇਆ, ਮੈਂ ਕਿਵੇਂ ਯਕੀਨ ਕਰ ਲਵਾਂ ਕਿ ਮੈਨੂੰ ਇਸ ਮੁਲਕ ਚੋਂ ਇਨਸਾਫ ਮਿਲੂਗਾ? ਆ ਜੀ ਇਹ ਮੁਲਕ ਵਾ ਜਿਸ ਮੁਲਕ ਵਿੱਚ ਦ੍ਰੋਪਦੀ ਨੂੰ ਨਗਨ ਕੀਤਾ ਗਿਆ, ਜਿਸ ਮੁਲਕ ਵਿੱਚ ਸੀਤਾ ਨੂੰ ਸਤਕਾਰਿਆ ਨਹੀਂ ਗਿਆ, ਉਲਟਾ ਉਹਨੂੰ ਅਗਨ ਪ੍ਰੀਖਿਆ ਦੇਣੀ ਪਈ। ਉਸ ਮੁਲਕ ਵਿੱਚ ਜਿੱਥੇ ਕਹਿੰਦੇ ਆ ਜੀ ਅਸੀਂ ਤਾਂ ਕੰਨਿਆ ਜਿਹੜੇ ਆਹ ਬੱਚੀਆਂ ਛੋਟੀਆਂ ਉਹਨਾਂ ਨੂੰ ਪੂਜਦੇ ਆ, ਇੱਕ ਪਾਸੇ ਉਹਨੂੰ ਜਿਉਂਦੀਆਂ ਸਾੜੀ ਜਾਂਦੇ ਆ। ਸੋ ਦੋਗਲਾਪਣ ਤਾਂ ਪੈਰ ਪੈਰ ਤੇ ਪਿਆ। ਸੋ ਹਿੰਦੂ ਭਾਈਚਾਰੇ ਦੀ ਇੱਕ ਆਪਣੀ ਸੋਚ ਆ, ਉਸ ਸੋਚ ਨੂੰ ਪੜ੍ਹੇ ਤੇ ਸਮਝੇ ਬਗੈਰ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣੇ। ਆਪਾਂ ਪੇਂਟਿੰਗਾਂ ਦੀ ਗੱਲ ਕਰਦੇ ਹਾਂ। ਹੁਣ ਕੱਲ ਪਰਸੋਂ ਇੱਕ ਕਾਰਟੂਨ ਇਹਨਾਂ ਨੇ ਬਣਾ ਕੇ ਸਿੱਖਾਂ ਨੂੰ ਜਲੀਲ ਕੀਤਾ, ਜਿਵੇਂ ਵੀਰਵਾਲ ਦਿਵਸ ਆ ਇਵੇਂ ਹੀ ਪੇਂਟਿੰਗਾਂ ਲਾਈ। ਕਿਉਂਕਿ ਮੈਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਆਰਐਸਐਸ ਵਾਲਿਆਂ ਨੇ ਇੱਕ ਸ਼ਿਵਲਿੰਗ ਦੇ ਵਿੱਚੋਂ 10 ਗੁਰੂ ਸਾਹਿਬਾਨ ਤੇ ਰੋਸ਼ਨੀ ਪੈਂਦੀ ਦਿਖਾਈ। ਇੱਕ ਓਮ ਜਿਹੜਾ ਹੁੰਦਾ ਇਹਨਾਂ ਦਾ, ਓਮ ਜਿਹਾ ਆਪਣਾ ਤਾਂ ਇੱਕ ਓਂਕਾਰ ਆ ਨਾ, ਇਹ ਇਹਨਾਂ ਦਾ ਓਮ ਜਿਹਾ, ਉਹਦੇ ਵਿੱਚੋਂ ਰੋਸ਼ਨੀ ਨਿਕਲਦੀ ਆ। ਰਾਮਚੰਦਰ ਤੇ ਆ ਜਿਹੜਾ ਕ੍ਰਿਸ਼ਨ ਆ, ਉਹਦੇ ਹੱਥ ਚੋਂ ਰੋਸ਼ਨੀ ਜੀ ਨਿਕਲ ਕੇ ਸਾਹਿਬਜ਼ਾਦਿਆਂ ਤੇ ਇਹੋ ਜਿਹੀਆਂ ਨਕਲੀ ਜਾਲੀ ਜੀਆਂ ਪੇਂਟਿੰਗਾਂ ਬਣਾ ਬਣਾ ਕੇ ਸਿੱਖਾਂ ਨੂੰ ਜਲੀਲ ਕਰਦੇ ਆ। ਇਹੋ ਜਿਹੇ ਇਹਨਾਂ ਦੇ ਕੋਲੇ ਬੜੇ ਢੰਗ ਤਰੀਕੇ ਨੇ। ਪਰ ਆਪਾਂ ਇੱਕ ਗੱਲ ਹੋਰ ਕਰਨ ਲੱਗੇ ਆ ਕਿ ਸਰਦਾਰ ਕਿਰਪਾਲ ਸਿੰਘ ਇੱਕ ਮਹਾਨ ਚਿੱਤਰਕਾਰ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਬਣਾਇਆ ਹੋਇਆ, ਉੱਥੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਬਹੁਤ ਸਾਰੀਆਂ ਪੇਂਟਿੰਗਾਂ, ਬਹੁਤ ਸਾਰੇ ਚਿੱਤਰ ਜਿਹੜੇ ਆ, ਉਹ 18ਵੀਂ ਸਦੀ ਦਾ ਇਤਿਹਾਸ ਜਿਹੜਾ ਉਹ ਉਹਨਾਂ ਨੇ ਬਣਾਇਆ। ਉੱਥੇ ਜਿਹੜੀਆਂ ਪੇਂਟਿੰਗਾਂ ਨੇ ਉਹਨਾਂ ਵਿੱਚੋਂ ਇੱਕ ਪੇਂਟਿੰਗ ਸਰਦਾਰ ਕਿਰਪਾਲ ਸਿੰਘ ਨੇ ਬਣਾਈ। ਉਹਦੇ ਵਿੱਚ ਜਿਹੜੀ ਪੇਂਟਿੰਗ ਸੀਗੀ, ਉੱਥੇ ਇੱਕ ਚਿੱਤਰ ਉਸ ਸਮੇਂ ਦਾ ਬਣਾਉਣਾ ਸੀ ਜਦੋਂ ਸਿੰਘਾਂ ਨੇ ਕਸੂਰ ਦੇ ਬਾਹਮਣ ਦੀ ਬਾਹਮਣੀ ਨੂੰ ਮੁਗਲਾਂ ਦੇ ਕਬਜ਼ੇ ਚੋਂ ਛੁਡਵਾਉਣਾ ਸੀ। ਸਰਦਾਰ ਕਿਰਪਾਲ ਸਿੰਘ ਜੀ ਨੇ ਜਦ ਚਿੱਤਰ ਬਣਾਏ ਤਾਂ ਕਸੂਰ ਵਾਲੇ ਬਾਹਮਣ ਦਾ ਚਿੱਤਰ ਦੇਖ ਕੇ ਪ੍ਰਬੰਧਕ ਕਹਿਣ ਲੱਗੇ, ਆਹ ਤੁਸੀਂ ਕੀ ਕੀਤਾ? ਘੋੜਿਆਂ ਉੱਤੇ ਸਿੰਘ ਚਾੜ ਦਿੱਤੇ ਤੇ ਪਿੱਛੇ ਬਾਹਮਣ ਦੀ ਪਤਨੀ ਨੂੰ ਬਿਠਾ ਦਿੱਤਾ ਤੇ ਬਾਹਮਣ ਨੂੰ ਸਿੰਘਾਂ ਦੇ ਘੋੜਿਆਂ ਦੀ ਲਗਾਮ ਫੜਾ ਦਿੱਤੀ। ਉਹ ਜਿਹੜੀ ਪੇਂਟਿੰਗ ਬਣੀ ਸੀ ਨਾ, ਕਸੂਰ ਵਾਲਾ ਇਤਿਹਾਸਕ ਸਾਕਾ, ਉਹਦੇ ਚ ਘੋੜੇ ਦੇ ਉੱਤੇ ਇੱਕ ਸਿੰਘ ਬੈਠਾ, ਉਹਦੇ ਮਗਰ ਬਾਹਮਣੀ ਬੈਠੀ ਹੈ ਜਿਹੜੀ ਛਡਾਈ ਹੈ, ਤੇ ਬਾਹਮਣ ਜਿਹੜਾ ਉਹਦੀ ਲਗਾਮ ਫੜੀ ਆਉਂਦਾ। ਤੇ ਉਹ ਇਤਰਾਜ਼ ਕੀਤਾ ਲੋਕਾਂ ਨੇ, ਸਿੱਖਾਂ ਨੇ, ਕਹਿੰਦੇ ਤੁਸੀਂ ਇਹ ਗਲਤ ਗੱਲ ਕੀਤੀ ਆ ਸਰਦਾਰ ਜੀ, ਇਹ ਬਾਹਮਣ ਨੂੰ ਸਿੰਘਾਂ ਦੇ ਘੋੜਿਆਂ ਦੀ ਲਗਾਮ ਫੜਾ ਦਿੱਤੀ, ਇਹ ਗੱਲ ਗਲਤ ਆ। ਸਰਦਾਰ ਕਿਰਪਾਲ ਸਿੰਘ ਕਹਿਣ ਲੱਗੇ, ਉਹ ਕੜਾ ਖਾਣਿਓ, ਜੇ ਇਹ ਘੋੜਿਆਂ ਤੇ ਚੜਨ ਜੋਗੇ ਹੁੰਦੇ ਤਾਂ ਸਿੰਘਾਂ ਨੂੰ ਕੀ ਲੋੜ ਸੀ ਐਡੀ ਦੂਰੋਂ ਆ ਕੇ ਇਹਦੀ ਬਾਹਮਣੀ ਛਡਾਉਣ ਦੀ? ਸਰਦਾਰ ਕਿਰਪਾਲ ਸਿੰਘ ਨੂੰ ਇੱਕ ਵਾਰੀ ਗਾਂਧੀ ਦੇ ਚਿੱਤਰ ਬਣਾਉਣ ਦੀ ਪੇਸ਼ਕਸ਼ ਹੋਈ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਮੈਂ ਗਾਂਧੀ ਦੀ ਪੇਂਟਿੰਗ ਨਹੀਂ ਬਣਾਉਣੀ। ਪਰ ਤੁਸੀਂ ਇਹਨਾਂ ਪੇਂਟਰ ਬਾਬੂਆਂ ਦੀ ਇੱਕ ਕਰਤੂਤ ਦੇਖੋ,
ਹੁਣ ਬਹੁਤ ਜ਼ਿਆਦਾ ਇਹਨਾਂ ਦਿਨਾਂ 'ਚ ਪੇਂਟਿੰਗਾਂ ਆ ਰਹੀਆਂ ਜਿਨ੍ਹਾਂ 'ਚ 10ਵੇਂ ਪਾਤਸ਼ਾਹ ਨੂੰ ਕਾਰਟੂਨ ਜਿਹਾ ਬਣਾ ਰਹੇ ਨੇ, ਤੇ ਜਾਂ ਉਹਨਾਂ ਨੂੰ ਗੋਰਿਆਂ ਵਰਗੇ ਮੈਂ ਹੋਰ ਹੀ ਕਿਸੇ ਧਰਤੀ ਦੇ ਹੋਣ, ਉਹ ਸਾਡੇ ਲੱਗਣ ਹੀ ਨਾ। ਜਿਵੇਂ ਸਾਡੇ ਨਾ, ਚਲੋ ਇੱਕ ਤਾਂ ਪੇਂਟਿੰਗਾਂ ਨੇ ਪੇਂਟਰ ਬਾਬੂ ਦੀ ਸੋਚ ਅਨੁਸਾਰ ਚੱਲਣਾ ਹੁੰਦਾ, ਤੇ ਉਹਦੇ ਵਿੱਚੋਂ ਜੇਕਰ ਭਾਵਨਾ ਇਹ ਪ੍ਰਗਟ ਹੁੰਦੀ ਹੋਵੇ, ਜਿਹੜਾ ਨਾਇਕ ਆ ਉਸ ਵਿੱਚ ਜਿਹਨੂੰ ਦਰਸਾਇਆ ਗਿਆ ਪੇਂਟਿੰਗ 'ਚ, ਉਹ ਵੀ ਸਾਡਾ ਜਿਹਾ ਲੱਗੇ, ਫੇਰ ਵੀ ਕੋਈ ਗੱਲ ਆ। ਪਰ ਹੁਣ ਤਾਂ ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਇੰਨੇ ਗੋਰੇ ਚਿੱਟੇ, ਇੰਨੇ ਜਿਵੇਂ ਕਿਸੇ ਅੰਗਰੇਜ਼ ਨੂੰ ਮਾਡਲ ਬਣਾ ਕੇ ਬਣਾਇਆ ਹੋਵੇ, ਉਹ ਸਾਡੇ ਲੱਗਦੇ ਹੀ ਨਹੀਂ। ਸਾਡੀ ਧਰਤੀ ਦੇ ਲੋਕਾਂ ਦੇ ਜਿਹੇ ਜਿਹੇ ਚੇਨ ਚੱਕਰ ਨੇ, ਜਿਹੋ ਜਿਹਾ ਪਹਿਰਾਵਾ, ਜਿਹੋ ਜਿਹਾ ਉਹਨਾਂ ਦਾ ਹਿਸਾਬ ਕਿਤਾਬ ਜਿਹਾ ਹੁੰਦਾ, ਉਹ ਲੱਗਦਾ ਹੀ ਨਹੀਂ। ਤੇ ਉਹ ਪਤਾ ਨਹੀਂ ਪੇਂਟਰ ਜਿਹੜੇ ਨੇ ਉਹ ਕਿਹਨੂੰ ਮਾਡਲ ਬਣਾ ਕੇ ਬਹਿ ਜਾਂਦੇ ਆ ਤੇ ਉਹ ਬਣਾਉਂਦੇ ਆ। ਅਸਲ ਵਿੱਚ ਤਾਂ ਉਹਨਾਂ ਨੇ ਇਹ ਆ ਵੀ ਸਾਡੇ ਕੋਲੋਂ ਗੁਰੂ ਸਾਹਿਬ ਨੂੰ ਖੋਹ ਹੀ ਲੈਣਾ, ਵੀ ਉਹ ਤੁਹਾਡੇ ਅੱਗੇ ਥੋੜੀ ਸੀਗੇ ਜੀ ਉਹ। ਜਦੋਂ ਕਿ ਸਾਡੇ ਧਰਮ ਦੇ ਹਿਸਾਬ ਨਾਲ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ, ਉਹ ਹੋਰ ਧਰਮ ਹੋਣੇ ਆ ਜਿਨ੍ਹਾਂ 'ਚ ਰੱਬ ਬਣਾ ਕੇ ਜਿਹੜੇ ਪੈਗੰਬਰ ਨੇ ਉਹਨਾਂ ਨੂੰ ਬਹੁਤ ਦੂਰ ਕਰ ਦਿੱਤਾ ਜਾਂਦਾ। ਸਾਡੇ ਤਾਂ ਸਿੱਧਾ ਹੀ, ਸਾਡੇ ਤਾਂ ਗੁਰੂ ਦੀ ਗੱਲ ਤਾਂ ਵੱਖਰੀ ਆ, ਸਾਡੇ ਤਾਂ ਰੱਬ ਬਾਰੇ ਵੀ, ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ। ਅਸੀਂ ਤਾਂ ਰੱਬ ਨੂੰ ਵੀ ਬਾਬਾ ਅੱਖਰ, ਜਿਹੜਾ ਬਾਬਾ, ਬਾਬਾ ਕੀ ਆ, ਪਿਓ ਦਾ ਵੀ ਪਿਓ। ਜਦੋਂ ਅਸੀਂ ਬਾਬਾ ਨਾਨਕ ਕਹਿੰਦੇ ਆ, ਸਾਡੇ ਤਾਂ ਜਿਹੜਾ ਆਮ ਪੇਂਡੂ ਭੋਲਾ ਬੰਦਾ ਜਦੋਂ ਕਿਤੇ ਗੁਰੂ ਸਾਹਿਬ ਦਾ ਸਰੂਪ ਹੋਵੇ, ਉਹ ਕਹਿੰਦਾ ਬਾਬਾ ਜੀ ਦਾ ਸਰੂਪ ਆ ਰਿਹਾ, ਬਾਬਾ। ਸਾਡੇ ਲਈ ਬਾਬਾ ਅੱਖਰ ਆ ਜਿਹੜਾ, ਜਿਵੇਂ ਦਾਦਾ ਜੀ ਕਹੀਦਾ ਉਵੇਂ ਬਾਬਾ। ਤੋ ਸਾਡੇ ਜਿਹੜੇ ਭੋਲੇ ਭਾ ਸਧਾਰਨ ਤੌਰ ਦੇ ਉੱਤੇ ਸਾਡੇ ਸ਼ਬਦਾਵਲੀ ਹੈ ਨਾ, ਉਹ ਗੁਰੂ ਸਾਹਿਬਾਨ ਨੂੰ, ਰੱਬ ਨੂੰ, ਹੋਰ ਜਿੰਨਾ ਦੇਵੀ ਪੱਖ ਵਾ, ਉਹ ਸਾਰੇ ਕਾਸੇ ਨੂੰ ਇੰਨਾ ਆਪਦੇ ਨਾਲ ਆਤਮਸਾਤ ਕਰਕੇ ਤੁਰਦਾ ਕਿ ਉਹ ਦੂਈ ਦਵੈਸ਼ ਨਾਲ ਵੱਖਰਾਪਣ ਹੈ ਹੀ ਨਹੀਂ। ਇੱਕ ਮਿੱਕ ਹੋਈ ਹੋਈ ਆ ਮਨੁੱਖਤਾ। ਸਿੱਖੀ ਦਾ ਰੱਬ, ਸਿੱਖੀ ਦਾ ਗੁਰੂ ਦਾ ਕਨਸੈਪਟ, ਇਹਨੂੰ ਸਮਝਣ ਦੀ ਲੋੜ ਆ। ਇਹ ਲਾਲਿਆਂ ਨੂੰ, ਹਿੰਦੂਆਂ ਨੂੰ ਸਮਝ ਨਹੀਂ ਲੱਗ ਸਕਦੀ। ਇਸ ਕਰਕੇ ਜਿਹੜਾ ਲਾਲਿਆਂ ਦੇ ਜਾਂ ਹਿੰਦੂਆਂ ਦੇ ਪ੍ਰਭਾਵ ਦੇ ਵਿੱਚ ਪੇਂਟਰ ਪੇਂਟਿੰਗਾਂ ਬਣਾ ਰਹੇ ਨੇ, ਇੱਕ ਤਾਂ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਗੜਬੜ ਵਾਲਾ। ਸਾਡੇ ਜਿਹੜੀ ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤ ਮਾਰਤੰਡ ਲਿਖੀ ਆ ਨਾ, ਕਦੇ ਉਹਨੂੰ ਪੜ੍ਹੋ, ਉਹ ਕਹਿੰਦੇ ਪਤਾ ਨਹੀਂ ਕਿੱਥੋਂ ਕੋਲੇ ਤੋਤਾ ਜਿਹਾ ਬਣਾ ਦੇਣਗੇ, ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਤੇ ਰੱਖਦੇ ਫਿਰਦੇ ਹੋਣ। ਤੇ ਉਹਨਾਂ ਦਾ ਪਹਿਰਾਵਾ ਮੁਗਲ, ਜਿਹੜਾ ਮੁਗਲੀਆ ਪਹਿਰਾਵਾ ਸੀ, ਉਹ ਪਹਿਰਾਵਾ ਕਿਉਂ ਬਣਾਉਂਦੇ ਆ, ਇਹ ਸਾਰੀਆਂ ਗੱਲਾਂ ਭਾਈ ਕਾਹਨ ਸਿੰਘ ਨਾਭਾ ਨੇ 100 ਸਾਲ ਪਹਿਲਾਂ ਇਤਰਾਜ਼ ਕੀਤੇ ਸੀ। ਪਰ ਹੁਣ ਤਾਂ ਗੱਲ ਬਹੁਤ ਅੱਗੇ ਲੰਘ ਗਈ। ਹੁਣ ਤਾਂ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੀਆਂ ਪੇਂਟਿੰਗਾਂ ਜਾਂ ਫੋਟੋਆਂ ਆ ਗਈਆਂ ਜਿਨ੍ਹਾਂ ਦੇ ਬਾਰੇ ਜੇ ਇਤਰਾਜ਼ ਵੀ ਕਰੋ ਤਾਂ ਬੜਾ ਲੋਕ ਇਤਰਾਜ਼ ਨੂੰ ਸਹੀ ਨਹੀਂ ਸਮਝਦੇ। ਇੱਥੋਂ ਤੱਕ ਕਿ ਇੱਕ ਵਾਰੀ ਇੱਕ ਪੇਂਟਰ ਨੇ ਗੁਰੂ ਗੋਬਿੰਦ ਸਿੰਘ ਨੂੰ ਤੇ ਮਾਤਾ ਜੀ ਨੂੰ ਆਮਣੇ ਸਾਹਮਣੇ ਖੜੇ ਕੀਤਾ ਹੋਇਆ, ਜਿਹਦੇ ਵਿੱਚ ਜਿਵੇਂ ਇੱਕ ਆਮ ਦੁਨਿਆਵੀ ਜੋੜਾ ਮੀਆਂ ਬੀਵੀ ਖੜੇ ਹੋਣ, ਉਹ ਤੀਰ ਦੀ ਨੋਕ ਨਾਲ ਉਹਨਾਂ ਨੇ ਉੱਪਰ ਨੂੰ ਉਹਨਾਂ ਦਾ ਠੋਡੀ ਕੋਲੋਂ ਚੱਕਿਆ ਹੋਇਆ, ਤੇ ਉਹ ਫੋਟੋ ਜਿਹਨੇ ਬਣਾਈ ਸੀ ਪੇਂਟਰ ਨੇ, ਉਹਨੂੰ ਲਾਹਣਤਾਂ ਪਾਈਆਂ ਲੋਕਾਂ ਨੇ ਵੀ ਇਹ ਕੀ ਕੀਤਾ। ਇਸ ਮੌਕੇ ਸੋਸ਼ਲ ਮੀਡੀਆ ਤੇ ਬਹੁਤ ਹੀ ਕਟੱਡੀਆਂ ਜੀਆਂ, ਭੈੜੀਆਂ ਜੀਆਂ ਬਹੁਤ ਬਣਾ ਕੇ ਛੱਡੀਆਂ ਜਾ ਰਹੀਆਂ ਨੇ, ਕਾਰਟੂਨਾਂ ਜਿਹੀਆਂ ਵਾਲੀਆਂ। ਉਹਨਾਂ ਦਾ ਵਿਰੋਧ ਕਰਨਾ ਚਾਹੀਦਾ, ਪਰ ਇਹ ਤਾਂ ਚਲੋ ਇੱਕ ਵੱਖਰੀ ਗੱਲ ਆ। ਪਰ ਤੁਸੀਂ ਦੇਖੋ ਬਾਹਮਣ ਦੇ ਹੱਥ 'ਚ ਕਮਾਂਡ ਕਿੱਡੀ ਹੈ। ਤੁਸੀਂ ਕਦੇ ਤਿਲਕ ਜੰਜੂ ਤੋਂ ਬਾਬਾ ਨਾਨਕ ਨਾ ਕਰ ਰਿਹਾ ਹੋਵੇ, ਪਹਿਲੀ ਤਾਂ ਸਾਰੀਆਂ ਪੇਂਟਿੰਗਾਂ ਜਦੋਂ ਨਕਲੀ ਬਣਾਉਣ ਲੱਗੇ ਹੋ ਤੇ ਫਿਰ ਇਹ ਵੀ ਬਣਾ ਲਓ ਵੀ ਗੁਰੂ ਨਾਨਕ। ਜੇ ਹੁਣ ਘਰ ਘਰ ਲੱਗੀ ਹੋਵੇ ਪੇਂਟਿੰਗ, ਬਾਹਮਣ ਨੂੰ ਪਤਾ ਵੀ ਸਿੱਖਾਂ ਨੂੰ ਅਕਲ ਆ ਜੂਗੀ ਵੀ ਤਿਲਕ ਜੰਜੂ ਨਾਲ ਤੁਹਾਡਾ ਕੋਈ ਲਿੰਕ ਨਹੀਂ। ਸੋ ਜਿਹੜੀ ਇਹ ਪੋਸਟਰ ਆ, ਇਹ ਪੇਂਟਿੰਗ ਆ, ਕਿਉਂ ਨਹੀਂ ਬਣ ਸਕੀ? ਸਿੱਖਾਂ ਦੇ ਮੁੰਡੇ ਵੀ ਬਥੇਰੇ ਬਣਾਉਂਦੇ ਆ ਪੇਂਟਿੰਗਾਂ, ਇਹ ਵੀ ਬਣਾ ਸਕਣਗੇ ਕਿਉਂ? ਡਰ ਵਾ ਵੱਡੀ ਧਿਰ ਦਾ, ਜਿਹੜਾ ਕਹਿੰਦਾ ਨਾ ਪ੍ਰਦੀਪ ਮਹਿਤਾ ਕਿ ਜੀ ਇਹ ਸਾਡੇ ਤਾਂ, ਅਸੀਂ ਤਾਂ ਨੀਵੇਂ ਆ, ਸਾਡੇ ਤਾਂ ਉੱਤੇ ਜ਼ੁਲਮ ਹੁੰਦਾ, ਸਾਡੀ ਲਿੰਚਿੰਗ ਹੁੰਦੀ ਆ। ਉਹ ਭਰਾਵਾ ਸਿੱਖਾਂ ਦੇ ਪੇਂਟਰਾਂ 'ਚ ਵੀ ਐਡੀ ਜੁਰਤ ਨਹੀਂ ਹੈਗੀ ਕਿ ਉਹ ਇਹੋ ਜਿਹੀ ਕੋਈ ਪੇਂਟਿੰਗ ਬਣਾ ਸਕਣ ਜਿਹਦੇ ਨਾਲ ਸਿੱਖ ਸਿਧਾਂਤ ਜਾਂ ਸਿੱਖ ਇਤਿਹਾਸ ਪ੍ਰਗਟ ਹੁੰਦਾ ਹੋਵੇ। ਸੋ ਆਪਾਂ ਕਦੇ ਇਹ ਦੇਖਿਆ ਕਿ ਗੁਰੂ ਅਰਜਨ ਪਾਤਸ਼ਾਹ ਜਿਹੜੇ, ਜਦੋਂ ਉਹਨਾਂ ਦੀ ਸ਼ਹਾਦਤ ਦਾ ਪ੍ਰਸੰਗ ਆ, ਉੱਥੇ ਇੱਕ ਹਰੀ ਪੱਗ ਵਾਲਾ ਮੁਗਲ ਦਿਖਾਇਆ ਹੋਇਆ ਜਿਹੜਾ ਉਹਦੇ ਨਾਲ ਖੜਾ, ਪਰ ਕਦੇ ਚੰਦੂ ਜਿਹੜਾ ਰੇਤ ਪਾਉਂਦਾ ਸੀ, ਜਿਹਨੇ ਪੰਜਵੇਂ ਪਾਤਸ਼ਾਹ ਤੇ ਰੇਤ ਪਾਈ ਆ, ਉਹ ਆਪਾਂ ਕਿੰਨਾ ਕੁ ਦੇਖਿਆ, ਕਿਤੇ ਕਿੰਨੀ ਕੁ ਉਹਦੀ ਪੇਂਟਿੰਗ ਬਣਦੀ ਆ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬਾਲ ਅਵਸਥਾ ਵਿੱਚ ਜ਼ਹਿਰ ਮਿਲਾ ਕੇ ਦੁੱਧ ਦੇਣ ਦੀ ਕੋਸ਼ਿਸ਼ ਕਰਦੇ ਬਾਹਮਣ ਦਾ ਪੋਸਟਰ ਕਿਉਂ ਨਹੀਂ ਬਣਿਆ?
ਨੀਹਾਂ ਵਿੱਚ ਖੜੇ ਛੋਟੇ ਸਾਹਿਬਜ਼ਾਦਿਆਂ ਦੇ ਪੋਸਟਰ ਮਿਲ ਜਾਂਦੇ ਆ, ਪਰ ਗੰਗੂ ਉਹਨਾਂ ਨੂੰ ਖਾਨ ਵਜੀਦੇ ਕੋਲੇ ਲੈ ਕੇ ਜਾ ਰਿਹਾ ਹੋਵੇ, ਜਾਂ ਜਿਹੜਾ ਉਹ ਸ਼ੇਰ ਸੀਗਾ ਇੱਕ, ਜਿਹਨੇ ਉੱਤੇ ਕਿਹਾ ਸੀਗਾ ਸ਼ੇਰ ਦੇ ਸੱਪ ਦੇ ਬੱਚੇ ਸੱਪ ਹੁੰਦੇ ਆ, ਸੁੱਚਾਨੰਦ, ਉਹਦੀ ਪੇਂਟਿੰਗ ਘਰ ਘਰ ਲੱਗੀ ਹੋਣੀ ਚਾਹੀਦੀ ਆ। ਵਿਆਹ ਸੀ, ਗੰਗੂ ਦੀ ਪੇਂਟਿੰਗ ਘਰ ਘਰ ਲੱਗੀ ਹੋਣੀ ਚਾਹੀਦੀ ਆ। ਤੇ ਜਿਹੜੀ ਬਾਹਮਣਾਂ ਦੀਆਂ ਗਦਾਰੀਆਂ ਨੇ, ਇਹਨੂੰ ਰੂਪਮਾਨ ਕਰਦੀਆਂ ਪੇਂਟਿੰਗਾਂ ਕਿਉਂ ਨਹੀਂ ਬਣ ਸਕੀਆਂ? ਜੇਕਰ ਸਾਡੀ ਕੌਮ ਦੇ ਵਿੱਚ ਪੇਂਟਰ ਬਾਬੂ ਜਿਹੜੇ ਨੇ, ਉਹ ਨਕਲੀ ਮਨੋਕਲਪਤ ਹਜ਼ਾਰਾਂ ਪੇਂਟਿੰਗਾਂ ਬਣਾ ਸਕਦੇ ਆ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਕਿਉਂਕਿ ਬਾਬੇ ਆ ਜਿਹੜੇ ਕਈ ਡੇਰੇਦਾਰ ਨੇ, ਇਹਨਾਂ ਨੇ ਤਾਂ ਝੂਠ ਫੈਲਾਤਾ ਵੀ ਜੇ ਮੈਨੂੰ ਤਾਂ ਜੀ ਦਰਸ਼ਨ ਦਿੱਤੇ ਆ, ਮੈਂ ਕੋਲੇ ਬਹਿ ਕੇ ਫਿਰ ਪੇਂਟਰ ਨੂੰ ਕਿਹਾ ਵੀ ਇਹੋ ਜਿਹਾ ਬਾਬਾ ਨਾਨਕ ਸੀ। ਇਹ ਗੱਪ ਗਪੌੜਿਆਂ ਨਾਲ ਜੇ ਪੇਂਟਿੰਗਾਂ ਬਣਾਈਆਂ ਜਾ ਰਹੀਆਂ, ਬੁੱਤ ਬਣ ਗਏ। ਹੁਣ ਜਦੋਂ ਬੱਸ ਗੱਡੀ ਚੜੋ, ਸਭ ਤੋਂ ਪਹਿਲਾਂ ਲੋਕ ਉਹਨੂੰ ਮੱਥਾ ਟੇਕਦੇ ਆ। ਨਵੀਂ ਪੀੜ੍ਹੀ ਜਿਹੜੀ ਆ, ਉਹ ਤਾਂ ਕਮਾਲ ਹੀ ਕਰੀ ਜਾਂਦੀ ਆ, ਗੁਰਬਾਣੀ ਤੋਂ, ਸਿੱਖ ਇਤਿਹਾਸ ਤੋਂ ਦੂਰ ਹੋਈ ਜਾਂਦੀ ਆ ਤੇ ਇਸ ਪਾਸੇ ਨੂੰ ਜ਼ਿਆਦਾ ਹੋਈ ਜਾਂਦੀ। ਖੈਰ, ਸਿੱਖ ਇਤਿਹਾਸ ਉੱਤੇ, ਸਿੱਖ ਫਲਸਫੇ ਉੱਤੇ ਬਾਹਮਣ ਦਾ ਧੜੱਲੇਦਾਰ ਹਮਲਾ ਤੇ ਹਮਲੇ ਦੇ ਮੂਹਰੇ ਡਟੇ ਹੋਏ ਸਿੱਖ, ਇਸ ਜੰਗ ਦੇ ਵਿੱਚ ਕਦੇ ਬਾਹਮਣ ਦਾ, ਕਦੇ ਦੁਸ਼ਮਣ ਦਾ ਹੱਥ ਉੱਤੇ ਹੋ ਜਾਂਦਾ, ਕਦੇ ਸਾਡਾ ਹੱਥ ਉੱਤੇ ਹੋ ਜਾਂਦਾ। ਪਰ ਪ੍ਰਦੀਪ ਮਹਿਤੇ ਵਰਗੇ ਜਿਹੜੇ ਨੇ, ਇਹਨਾਂ ਤੋਂ ਸਾਵਧਾਨ ਰਹੋ। ਇਹ ਲੋਕ ਆਪਣੇ ਬੰਦਿਆਂ ਕੋਲੇ ਮਾੜੀ ਜੀ ਗੱਲ ਹਵਾ 'ਚ ਆਪਣੇ ਆਵੇ, ਆਪਣੇ ਹੱਕ 'ਚ ਹਵਾ ਆਵੇ, ਆਪਾਂ ਚੌੜੇ ਹੋ ਜਾਂਦੇ ਹਾਂ। ਪਰ ਇਹ ਦੇਖ ਲਓ, ਸਾਰਾ ਕੁਝ ਹੱਥ 'ਚ ਆ, ਫਿਰ ਵੀ ਚੀਕਾਂ ਮਾਰ ਰਹੇ ਨੇ। ਪਰ ਸੱਚੇ ਪਾਤਸ਼ਾਹ ਇਹਨਾਂ ਨੂੰ ਇਹੋ ਜਿਹੀ ਕਰਕੇ ਰੱਖੇ। ਆਪਾਂ ਆਪਣੇ ਧਰਮ ਬਾਰੇ, ਆਪਣੇ ਇਤਿਹਾਸ ਬਾਰੇ, ਹੱਕ ਸੱਚ ਬਾਰੇ ਆਪਾਂ ਜਾਣੀਏ, ਖਾਲਸੇ ਦੇ ਇਤਿਹਾਸ ਨੂੰ ਪੜ੍ਹੀਏ, ਖਾਲਿਸਤਾਨ ਬਾਰੇ ਸੁਚੇਤ ਹੋਈਏ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਾਡੀ ਹਕੀਕਤ ਕੀ ਆ। ਇਹ ਠੀਕ ਆ ਕਿ ਅੱਜ ਸਾਡੇ ਹੱਕ 'ਚ ਹਵਾ ਨਹੀਂ, ਪਰ ਇਹ ਸਦਾ ਨਹੀਂ ਦਿਨ ਰਹਿਣੇ। ਇੱਕ ਦਿਨ ਆਊ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਜਿਹੜਾ ਇੰਡੀਆ ਦੇ ਝੰਡੇ ਦੇ ਬਰਾਬਰ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।